ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अस्सलाम वालेकुम आदाब वर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰਸਾਨੇ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ जी राज साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी राज साहब जी आया प्रोग्राम सच्चो सच विच बहुत शुक्रिया जी राज साहब अज 3 फरवरी 2021 21 माघ नानक शाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਓ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸਦੀ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਉਹਨਾਂ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿਨ੍ਹਾਂ ਨੇ ਪੁੱਤ ਜੱਟਾਂ ਦੇ ਸੌਂਗ ਨੂੰ ਭਰਵਾਂ ਜਿਹੜਾ ਹੈ ਹੁੰਗਾਰਾ ਦਿੱਤਾ ਹੈ ਸੋ ਬਹੁਤ-ਬਹੁਤ ਸ਼ੁਕਰੀਆ ਜੀ ਸਭ ਦਾ ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਅਹਿਮ ਪਹਿਲੇ ਇਸ਼ੂ ਦੇ ਨਾਲ ਜਿਸ ਤਰ੍ਹਾਂ ਕਿ ਕਿਸਾਨਾਂ ਦੇ ਸੰਘਰਸ਼ ਬਾਰੇ ਐਵਰੀਡੇ ਅਸੀਂ ਡਿਸਕਸ ਕਰਦੇ ਹਾਂ ਸੋ ਇਸ ਅੱਜ ਵੀ ਉਹਨਾਂ ਬਾਰੇ ਹੀ ਡਿਸਕਸ ਹੋਣ ਜਾ ਰਿਹਾ ਸੋ ਕਿਸਾਨ ਸੰਘਰਸ਼ ਦੇ 3 ਪ੍ਰਮੁੱਖ ਧਰਨਾ ਕੇਂਦਰਾਂ ਤੇ ਜਿਹੜੀ ਹੈ ਸੁਰੱਖਿਆ ਦਸਤਿਆਂ ਦੀ ਜਿਹੜੀ ਸਖਤੀ ਹੈ ਉਹ ਵੱਧਦੀ ਜਾ ਰਹੀ ਹੈ ਔਰ ਮੁੱਢ ਦੀਆਂ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਤੇ ਮੀਡੀਆ ਦੀ ਪਹੁੰਚ ਤੇ ਵੀ ਪਾਬੰਦੀਆਂ ਜਿਹੜੀਆਂ ਨੇ ਉਹ ਸਖਤ ਕੀਤੀਆਂ ਜਾ ਰਹੀਆਂ ਨੇ ਔਰ ਇਨਸਾਨੀ ਹਕੂਕਾਂ ਦੀ ਜਿਹੜੀ ਸੰਸਥਾ ਹੈ ਹਿਊਮਨ ਰਾਈਟਸ ਵਾਚ ਵੱਲੋਂ ਇਸ ਸੰਬੰਧੀ ਇੱਕ ਵਿਸ਼ੇਸ਼ ਜਿਹੜੀ ਹੈ ਰਿਪੋਰਟ ਜਾਰੀ ਕੀਤੀ ਗਈ ਹੈ ਔਰ ਇਸੇ ਦੌਰਾਨ ਕਿਸਾਨਾਂ ਵੱਲੋਂ ਹਰਿਆਣੇ ਦੇ ਜੀਂਦ ਸ਼ਹਿਰ ਵਿੱਚ ਇੱਕ ਮਹਾ ਪੰਚਾਇਤ ਕੀਤੀ ਗਈ ਜਿਸ ਵਿੱਚ ਲੱਖਾਂ ਲੋਕਾਂ ਨੇ ਜਿਹੜੀ ਹੈ ਸ਼ਮੂਲੀਅਤ ਕੀਤੀ ਹੈ ਸੋ ਕੀ ਮੋਦੀ ਸਰਕਾਰ ਨਾਜ਼ੀ ਜਰਮਨੀ ਦੀ ਤਰਜ਼ ਤੇ ਕਿਸਾਨੀ ਸੰਘਰਸ਼ ਨੂੰ ਲੀਡ ਕਰ ਰਹੀ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਕੋਈ ਜਲਿਆਂਵਾਲਾ ਬਾਗ ਸਾਕਾ ਵਰਤਾ ਸਕਦੀ ਹੈ ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ ਰਾਜ ਸਾਹਿਬ ਕੀ ਵਿਚਾਰਾਂ ਨੇ ਦੇਖੋ ਇਸ ਵੇਲੇ ਬਹੁਤ ਕੁਝ ਚੱਲ ਰਿਹਾ ਅਰਾਊਂਡ ਬਿਲਕੁਲ ਕੋਈ ਸ਼ੱਕ ਨਹੀਂ ਹੈ ਕਿ ਕਿਸਾਨਾਂ ਦਾ ਇਹ ਜਿਹੜਾ ਤਪ ਹੈ ਉਹਨਾਂ ਦੀ ਪੈਨੈਸ ਹੈ ਉਸ ਦਾ ਫਰੂਟ ਵੀ ਅਸੀਂ ਦੇਖ ਰਹੇ ਦੁਨੀਆ 'ਚ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਨੇ ਉਹ ਹਾਲੀਵੁੱਡ ਦੀਆਂ ਹੋਣ ਜਾਂ ਹੋਣ ਪਲੇਅਰਸ ਹੋਣ ਵੱਡੇ ਵੱਡੇ ਦੁਨੀਆ ਦੇ ਨਿਰਪੱਖ ਲੋਕ ਉਹ ਇਸ ਸਪੋਰਟ 'ਚ ਨਿਤਰੇ ਨੇ ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਅਸੀਂ ਵੇਰਵੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਰਿਆਨਾ ਬੀਬੀ ਦਾ ਜਿਹਨੂੰ 100 ਮਿਲੀਅਨ 10 ਕਰੋੜ ਲੋਕ ਫੋਲੋ ਕਰਦੇ ਨੇ ਉਹਨਾਂ ਦੀ ਇੱਕ ਟਵੀਟ ਨੇ ਕਿਸ ਕਿਸਮ ਦਾ ਮਾਹੌਲ ਬਣਾਇਆ ਔਰ ਕਿਵੇਂ ਭਾਰਤ ਸਰਕਾਰ ਜਿਹੜੀ ਹੈ ਉਹ ਅਨਨਰਵ ਹੋਈ ਹੈ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਆਪਣੀ ਸਫਾਈ ਵੀ ਦਿੱਤੀ ਹੈ ਉਸ ਦਾ ਅਸੀਂ ਔਰ ਬਾਕੀ ਵੀ ਹੋਰ ਕਿਸ ਨੇ ਕੀ ਕਿਹਾ ਪਰ ਕਿਉਂਕਿ ਸਾਡੀ ਨਜ਼ਰ ਉੱਥੇ ਟਿਕੀ ਹੋਈ ਹੈ ਜਿੱਥੋਂ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਵਾਲਾ ਵਰਤਾਰਾ ਔਰ ਇਹ ਤਾਂ ਬਹੁਤ ਦੂਸਰਿਆਂ ਨੇ ਬਾਅਦ 'ਚ ਨੀਤੀ ਘੜੀ ਹੋਏਗੀ ਕਿ ਡਿਸੈਪਸ਼ਨ ਨਾਲ ਤੁਸੀਂ ਲੜਾਈ ਕਿਵੇਂ ਜਿੱਤਦੇ ਹੋ ਇਹਨਾਂ ਨੇ ਤਾਂ 4000 ਸਾਲ ਪਹਿਲਾਂ ਇਹਨਾਂ ਚਾਣਕਿਆ ਪੁੱਤਰਾਂ ਨੇ ਇਸ ਰਿਗਵੇਦ ਦੀ ਸ਼ੁਰੂਆਤ ਨਾਲ ਜਿਸ ਬ੍ਰਾਹਮਣਵਾਦ ਦੀ ਆਈਡੀਓਲੋਜੀ ਦੀ ਸ਼ੁਰੂਆਤ ਹੁੰਦੀ ਹੈ ਇਹ ਤਾਂ ਡਿਸੈਪਸ਼ਨ ਇਹਨਾਂ ਦੇ ਰਗੋ ਰੇਸ਼ੇ 'ਚ ਹੈ ਔਰ ਆਮ ਲੋਕਾਂ ਨੇ ਇਹਨਾਂ ਦੇ ਹਜ਼ਾਰਾਂ ਸਾਲ ਦੇ ਵਰਤਾਰੇ ਤੋਂ ਹੀ ਇਹ ਅਖਾਣ ਘੜਿਆ ਸੀ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਸੋ ਇਸ ਵੇਲੇ ਤਿੰਨੋਂ ਹੀ ਜਿਹੜੇ ਵੱਡੇ ਪ੍ਰੋਟੈਸਟ ਦੇ ਸੈਂਟਰ ਨੇ ਉਹ ਸਿੰਘੂ ਬਾਰਡਰ ਹੋਏ ਟਿਕਰੀ ਹੋਏ ਗਾਜ਼ੀਪੁਰ ਹੋਏ ਉਸ ਦੇ ਉੱਤੇ ਕਿਵੇਂ ਉਹਨਾਂ ਦਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਇਕੱਲੀ ਪੁਲਿਸ ਨਹੀਂ ਹੈ ਦਿੱਲੀ ਦੀ ਉਸ ਦੇ ਨਾਲ ਰੈਪਿਡ ਐਕਸ਼ਨ ਫੋਰਸ ਵੀ ਪੈਰਾਮਿਲਟਰੀ ਫੋਰਸ ਵੀ
ਔਰ ਜਿਹੜੀਆਂ ਪਹਿਲੀਆਂ ਪਿਕਚਰਸ ਆ ਗਈਆਂ ਕਿ ਕਿਵੇਂ ਸੂਏ ਵੀ ਨੇ ਉਹਨੂੰ ਖਾਈਆਂ ਵੀ ਪੁੱਟੀਆਂ ਹੋਈਆਂ ਨੇ ਔਰ ਕਿਵੇਂ ਡਬਲ ਵਾਲਸ ਬਣਾਈਆਂ ਜਾ ਰਹੀਆਂ, ਲੇਕਿਨ ਹੁਣ ਉਹਨੂੰ ਵੀ ਆਊਟ ਆਫ ਰੀਚ ਕਰ ਦਿੱਤਾ ਗਿਆ ਹੈ। ਮੀਡੀਆ ਨੂੰ ਵੀ ਉਹਦੇ ਨੇੜੇ ਨਹੀਂ ਆਣ ਦਿੱਤਾ ਜਾ ਰਿਹਾ। ਔਰ ਅੱਜ ਹੀ NDTV ਦਾ ਕੈਮਰਾਮੈਨ ਜਿਹੜਾ ਕਵਰ ਕਰ ਰਿਹਾ ਸੀ ਉਹਨੇ ਕਿਹਾ ਕਿ ਵੀ ਮੈਂ 8 ਮੀਲ ਤੁਰ ਕੇ ਦੂਸਰੇ ਪਾਸਿਓਂ ਦੀ ਆਇਆ ਇੱਥੋਂ ਤੱਕ, ਲੇਕਿਨ ਈਵਨ ਜਿਹੜਾ ਜੋ ਕੰਧਾਂ ਦਾ ਔਰ ਜੋ ਇਹਨਾਂ ਦਾ ਮਾਰੂ ਜਿਸ ਕਿਸਮ ਦੀ ਇਹਨਾਂ ਨੇ ਸਾਰੀ ਉੱਥੇ ਬਾਰਡਰ ਲਾਈਨ ਬਣਾਈ ਹੈ ਉਹ ਹੁਣ ਆਊਟ ਆਫ ਰੀਚ ਕਰ ਦਿੱਤੀ ਗਈ ਹੈ। ਇਹ ਵੱਖਰੀ ਗੱਲ ਹੈ ਕਿ ਜਿਹੜੀਆਂ ਵੈਸਟਰਨ ਮੁਲਕ ਨੇ ਇਹ ਸੈਟੇਲਾਈਟਸ ਰਾਹੀਂ ਉਹਦੇ ਇਮੇਜਸ ਲੈ ਸਕਦੇ ਹੋਣਗੇ, ਲੇਕਿਨ ਇਹ ਬੜਾ ਜਿਹੜਾ ਉਹ ਫਿਕਰ ਪਾਉਣ ਵਾਲਾ ਵਰਤਾਰਾ ਹੈ ਕਿਉਂਕਿ ਉਸ ਪੀਰੀਅਡ 'ਚ ਹੋ ਰਿਹਾ ਹੈ ਜਦੋਂ ਕਿ ਸਾਈਮਲਟੇਨੀਅਸਲੀ ਪਾਰਲੀਮੈਂਟ ਦਾ ਰਾਜ ਸਭਾ ਦਾ ਸੈਸ਼ਨ ਚੱਲ ਰਿਹਾ ਔਰ ਅੱਜ ਜਦੋਂ ਇਹ ਡਿਬੇਟ ਅਪਰ ਹਾਊਸ ਦੇ ਵਿੱਚ ਹੁੰਦੀ ਹੈ ਤੇ ਗੁਲਾਮ ਨਬੀ ਆਜ਼ਾਦ ਜਿਹੜਾ ਕਿ ਕਾਂਗਰਸ ਦਾ ਲੀਡਰ ਹੈ ਉਸ ਸਦਨ ਦੇ ਵਿੱਚ ਵੀ ਔਰ ਪ੍ਰੋਮੀਨੈਂਟ ਲੀਡਰ ਹੈ ਜੰਮੂ ਕਸ਼ਮੀਰ ਦਾ, ਉਸ ਨੇ ਅੱਜ ਜਦੋਂ ਆਪਣੀ ਪ੍ਰੈਜੈਂਟੇਸ਼ਨ ਦਿੱਤੀ, ਹਾਲਾਂਕਿ ਮੈਂ ਬਹੁਤ ਵਾਰ ਇਹਨਾਂ ਦੀ ਦੇਖਦਾ ਨਹੀਂ ਹੁੰਦਾ ਪਰ ਕਿਉਂਕਿ ਉਹਦਾ ਟਾਈਟਲ ਹੀ ਇਸ ਕਿਸਮ ਦਾ ਸੀ ਕਿ ਰਿਮਾਈਂਡਰ ਆਫ ਹਿਸਟਰੀ ਟੂ ਮੋਦੀ, ਔਰ ਉਹਨੇ ਵਾਕਈ ਉਹਦੀ ਵੈਲ ਰਿਸਰਚ ਸੀ। ਉਹਨੇ 5 ਐਗਜ਼ਾਮਪਲਸ, ਉਹਨੇ ਮੋਦੀ ਬੈਠਾ ਸੀ ਹਾਊਸ ਦੇ ਵਿੱਚ ਸਿਰ ਨੀਵਾਂ ਕਰ, ਪਰ ਉਹਦੀ ਸ਼ਕਲ ਤੋਂ ਹਾਲਾ ਮਾਸਕ ਸੀ, ਤੁਸੀਂ ਸ਼ੈਤਾਨੀ ਝਲਕਦੀ ਦੇਖ ਸਕਦੇ ਹੋ। ਔਰ ਉਹਨੇ ਗੁਲਾਮ ਨਬੀ ਆਜ਼ਾਦ ਨੇ ਬ੍ਰਿਟਿਸ਼ ਪੀਰੀਅਡ ਦੀਆਂ 5 ਉਦਾਹਰਨਾਂ ਦਿੱਤੀਆਂ। ਉਹਨੇ ਕਿਹਾ ਕਿਸਾਨ ਬਹੁਤ ਵੱਡੀ ਤਾਕਤ ਹੈ, ਇਹਨਾਂ ਦੇ ਨਾਲ ਕਦੇ ਵੀ ਟੱਕਰ ਲੈਣ ਵਾਲਾ ਜਿਹੜਾ ਹੈ ਉਹ ਕਦੇ ਜਿੱਤਿਆ ਨਹੀਂ ਹੈ। ਔਰ ਉਹਨੇ 1902 ਦੇ ਜਿਹੜੇ ਐਕਟ ਸੀ ਬ੍ਰਿਟਿਸ਼ਰਸ ਦਾ, ਜਿਹਦੇ 'ਚ ਉਹਨਾਂ ਨੇ ਕੈਨਾਲ ਕਾਲੋਨੀਜ਼ ਐਕਟ ਦੇ ਥੱਲੇ ਆਪਣੀਆਂ ਜਿਹੜੇ ਨੇ ਉਹ ਫੇਵਰੇਬਲ ਜ਼ਮੀਨਾਂ ਦਾ ਕੰਟਰੋਲ ਲੈਣ ਦੀ ਕੋਸ਼ਿਸ਼ ਕੀਤੀ। ਫਿਰ 1906-07 ਤੱਕ ਪਹੁੰਚਦੇ ਆ, ਪਗੜੀ ਸੰਭਾਲ ਹੋਏ ਜੱਟਾ ਲਹਿਰ ਜਿਹੜਾ ਐਕਸਟਰਾ ਰੈਵਨਿਊ ਕੈਨਾਲ ਕਾਲੋਨੀਜ਼ ਤੇ ਲਗਾਇਆ, ਉਹਨੇ ਈਵਨ ਉਸ ਗੀਤ ਨੂੰ ਵੀ ਕੋਟ ਕੀਤਾ ਪਗੜੀ ਸੰਭਾਲ ਹੋਏ ਜੱਟਾ ਕਿ ਭਾਈ ਕਿਵੇਂ ਜਿਹੜਾ ਇੱਕ ਬੇਸ਼ੱਕ ਇੱਕ ਹਿੰਦੂ ਸੱਜਣ ਨੇ ਲਿਖਿਆ ਸੀ ਪਰ ਇਹ ਸਾਰੇ ਕਿਸਾਨਾਂ ਦੀ ਆਵਾਜ਼ ਸੀ। ਔਰ ਕਿਵੇਂ ਸ਼ਹੀਦ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ, ਉਹਨਾਂ ਦੇ ਚਾਚਾ ਅਜੀਤ ਸਿੰਘ ਨੇ ਇਸ ਮੂਵਮੈਂਟ ਨੂੰ ਲੀਡ ਕੀਤਾ ਔਰ ਅਖੀਰ ਅੰਗਰੇਜ਼ਾਂ ਨੂੰ ਝੁਕਣਾ ਪਿਆ, ਉਹਨਾਂ ਨੂੰ ਆਪਣੇ ਕਾਨੂੰਨ ਵਾਪਸ ਲੈਣੇ ਪਏ। ਫਿਰ ਉਹਨਾਂ ਨੇ ਉਹਨੂੰ ਗਾਂਧੀ ਦੀ ਯਾਦ ਦਿਵਾਈ ਕਿ ਗਾਂਧੀ ਜਦੋਂ ਸਾਊਥ ਅਫਰੀਕਾ ਤੋਂ ਆਉਂਦਾ ਹੈ ਤੇ 1917 ਦੇ ਵਿੱਚ ਜਿਹੜੀ ਉਹਦੀ ਪਹਿਲੀ ਐਂਟਰੀ ਪੋਲੀਟਿਕਸ ਹੁੰਦੀ ਹੈ ਉਹ ਚੰਪਾਰਨ ਬਿਹਾਰ ਦਾ ਉਹ ਏਰੀਆ ਜਿੱਥੇ ਉਹਨੇ ਪਹਿਲੇ ਐਜੀਟੇਸ਼ਨ ਕੀ, ਕਿਉਂਕਿ ਉੱਥੋਂ ਦੇ ਫਾਰਮਰਸ ਨੂੰ ਵੀ ਬ੍ਰਿਟਿਸ਼ ਗਵਰਨਮੈਂਟ ਫੋਰਸ ਹੀ ਕਰਦੀ ਸੀ ਕਿ ਉੱਥੇ ਤੁਸੀਂ ਨੀਲ ਦੀ ਖੇਤੀ ਕਰੋ, ਇੰਡੀਗੋ, ਜਿਹਦੇ ਨਾਲ ਕੱਪੜੇ ਜਿਹੜੇ ਨੇ ਜਾਂ ਹੁਣ ਤਾਂ ਬਣੇ ਬਣਾਏ ਡਿਜ਼ਾਈਨ ਜਿਹੜੇ ਨੇ ਉਹ ਆ ਗਈਆਂ ਨੇ ਪੱਕੇ ਰੰਗ ਦੀਆਂ ਪੱਗਾਂ, ਅਦਰਵਾਈਜ਼ ਕੱਪੜੇ ਧੋਣ ਵੇਲੇ ਵੀ ਜਿਹੜਾ ਹੁਣ ਤਾਂ ਟੀਨੋ ਪੌਲ ਔਰ ਕਈ ਕੁਛ ਆ ਨੀਲ। ਔਰ ਉਹਦਾ ਨਤੀਜਾ ਇਹ ਸੀ ਕਿ ਉਹ ਹੋਰ ਕੁਛ ਨਹੀਂ ਸੀ ਪੈਦਾ ਕਰ ਸਕਦੇ, ਗੁਰਬਤ ਸੀ। ਔਰ ਗਾਂਧੀ ਨੇ ਚੰਪਾਰਨ ਦੀ ਐਜੀਟੇਸ਼ਨ ਕਿਸਾਨਾਂ ਦੀ, ਜਿਹਦੇ 'ਚ ਫਿਰ ਹੋਰ ਵੀ ਜੁੜਦੇ ਗਏ, ਇਹ ਉਹਦੀ ਪਹਿਲੀ ਐਂਟਰੀ ਸੀ ਕਿ ਕਿਸਾਨਾਂ ਦੀਆਂ ਜ਼ਮੀਨਾਂ ਨੇ, ਉਹਨਾਂ ਨੂੰ ਹੱਕ ਹੋਣਾ ਚਾਹੀਦਾ ਵੀ ਉਹਨਾਂ ਨੇ ਕੀ ਉਗਾਉਣਾ। ਉਹਨੇ ਉਹਨੂੰ ਰਿਮਾਈਂਡ ਕਰਵਾਇਆ। ਫਿਰ ਉਹਨੇ 2-3 ਜਿਹੜੇ ਜਿਨ੍ਹਾਂ ਬਾਰੇ ਮੈਨੂੰ ਵੀ ਬਹੁਤਾ ਪਤਾ ਨਹੀਂ ਸੀ, ਗੁਜਰਾਤ ਦੇ ਹਵਾਲੇ ਨਾਲ ਜਿਨ੍ਹਾਂ ਮੂਵਮੈਂਟਸ ਨੂੰ ਪਟੇਲ ਨੇ ਲੀਡ ਕੀਤਾ ਸੀ, ਜਿਹੜਾ ਇਹਨੂੰ ਜਿਹਦੀ ਸਭ ਤੋਂ ਕਹਿੰਦਾ ਜੀ ਸਟੈਚੂ ਆਫ ਲਿਬਰਟੀ ਤੋਂ ਵੀ ਉੱਚੀ ਅਸੀਂ ਮੂਰਤੀ ਬਣਾ ਦਿੱਤੀ ਹੈ, ਉਹਦੀ ਵੀ ਯਾਦ ਦਹਾਨੀ ਕਰਵਾਈ ਕਿ ਉਹ ਵੀ ਉਸ ਮਾਮਲੇ 'ਚ ਵੀ ਬ੍ਰਿਟਿਸ਼ ਗਵਰਨਮੈਂਟ ਅਲਟੀਮੇਟਲੀ ਝੁਕੀ ਸੀ। ਔਰ ਇਹ ਕਹਿ ਕੇ ਉਹਨੂੰ ਕਿਹਾ ਕਿ ਭਾਈ ਤੂੰ ਜਿਹੜੀ ਹੈ ਹਿਸਟਰੀ ਦੀ ਗਲਤ ਸਾਈਡ ਦੇ ਉੱਤੇ ਖਲੋਤਾ ਹੈ ਔਰ ਇਹ ਤੇਰਾ ਕੰਮ ਠੀਕ ਨਹੀਂ ਹੈ। ਹਾਲਾਂ ਜੋ ਅਸੀਂ ਦੇਖ ਰਹੇ ਹਾਂ ਇਹ ਨਹੀਂ ਹੈ ਕਿ ਵੀ ਹੁਣ ਇਹਦੇ 'ਚ ਅਸੀਂ 2 ਹੀ ਫੈਕਟਰ ਦੇਖ ਸਕਦੇ ਹਾਂ। ਇੱਕ ਤਾਂ ਜ਼ਾਹਰ ਹੈ ਕਿ ਜਿਹਨੂੰ ਇਹਨਾਂ ਦਾ ਹੀ ਬ੍ਰਾਹਮਣਾਂ ਦਾ ਹੀ ਜਿਹੜਾ ਉਹ ਘੜਿਆ ਗਿਆ ਸ਼ਲੋਕ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੇ, ਕਿ ਜਦੋਂ ਕਿਸੇ ਬੰਦੇ ਦੀ ਤਬਾਹੀ ਆਉਂਦੀ ਹੈ, ਉਹਦਾ ਵਿਨਾਸ਼ ਆਉਂਦਾ ਹੈ, ਉਹਦੀ ਡਿਸਟਰਕਸ਼ਨ ਆਉਂਦੀ ਹੈ, ਉਸ ਦੀ ਅਕਲ ਪੁੱਠੀ ਹੋ ਜਾਂਦੀ ਹੈ। ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਭਾਈ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤੇ ਉਹ ਸ਼ਹਿਰ ਵੱਲ ਭੱਜਦਾ ਹੈ, ਉਹਨੂੰ ਮੌਤ ਦੀ ਆਵਾਜ਼ਾਂ ਮਾਰ ਰਹੀ ਹੁੰਦੀ। ਇੱਕ ਤਾਂ ਇਹ ਹੈ ਕਿ ਇਹਨਾਂ ਦਾ ਇਹ 72-73 ਸਾਲ ਦਾ ਜਿਹੜਾ ਫਰਾਡ ਜਮਹੂਰੀਅਤ ਦੇ ਨਾਂ ਥੱਲੇ ਜਿਹੜਾ ਇੱਕ ਬਹੁਤ ਵੱਡਾ ਫਰਾਡ ਇਹ ਕਰ ਰਿਹਾ, ਇਹਦਾ ਐਂਡ ਹੈ। ਔਰ ਐਂਡ ਇਵੇਂ ਹੀ ਹੁੰਦਾ ਹੈ ਜਦੋਂ ਕਿ ਕੋਈ ਇਸ ਕਿਸਮ ਦਾ ਭੂਤਰਿਆ ਜਾਏ, ਐਰੋਗੈਂਟ ਹੋਏ ਔਰ ਜ਼ਾਲਮਾਨਾ ਰਸਤੇ ਨੂੰ ਅਖਤਿਆਰ ਕਰੇ। ਔਰ ਜਿਹੜੇ ਲੋਕ ਚੁੱਪਚਾਪ ਸਹਿੰਦੇ ਵੀ ਰਹੇ ਨੇ ਪਿਛਲੇ 6 ਸਾਲ ਤੋਂ, ਜੇ ਇਹਨਾਂ ਦਾ ਰੂਲ ਦੇਖੋ ਤਾਂ 7ਵਾਂ ਸਾਲ ਲੱਗ ਗਿਆ, ਕੀ ਜ਼ੁਲਮ ਇਹਨਾਂ ਨੇ ਨਹੀਂ ਕੀਤਾ। ਉਹ ਕਸ਼ਮੀਰੀਆਂ ਦੇ ਉੱਤੇ ਹੋਏ,
ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਦੇ ਉੱਤੇ ਹੋਏ, ਦਲਿਤਾਂ ਦੇ ਉੱਤੇ ਹੋਏ, ਸਿੱਖਾਂ ਨੂੰ ਕਿਵੇਂ ਟਾਰਗੇਟ ਕੀਤਾ, ਈਸਾਈਆਂ ਤੇ ਹੋਏ, ਔਰ ਈਵਨ ਜਿਹੜੀ ਵੱਡ ਗਿਣਤੀ ਗਰੀਬਾਂ ਦੀ ਵੀ ਹੈ ਉਹ ਨੋਟਬੰਦੀ ਦੇ ਨਾਂ ਥੱਲੇ, GST ਦੇ ਨਾਂ ਥੱਲੇ ਆਮ ਲੋਕਾਂ ਨੂੰ ਝਾਂਸਾ ਦੇਣਾ, ਝੂਠ ਬੋਲਣਾ, ਵੋਟਾਂ ਕਿਵੇਂ ਹਥਿਆਈਆਂ ਗਈਆਂ, ਕਿਵੇਂ ਅਰਨਾਬ ਗੋਸਵਾਮੀ ਵਰਗਾ ਜਿਹੜਾ ਟੁਚਾ ਹੈ ਉਹੀ ਕਰਦਾ ਹੈ ਵੀ ਜਿੱਤੋਂ ਸਾਹਮਣੇ ਆ ਗਿਆ ਹੈ ਕਿ ਪੁਲਵਾਮਾ 'ਚ ਇਹਨਾਂ ਨੂੰ ਆਪਣੇ 40 ਜਵਾਨ ਮਾਰਨ 'ਚ ਵੀ ਕੋਈ ਸ਼ਰਮ ਨਹੀਂ ਆਈ। ਉਹਨਾਂ ਦੀਆਂ ਫੋਟੋਆਂ ਦਿਖਾ ਕੇ ਜਿਹੜੀਆਂ ਨੇ ਵੋਟਾਂ ਵੀ ਲਈਆਂ, ਬਾਲਾਕੋਟ ਦਾ ਡਰਾਮਾ ਕੀਤਾ। ਔਰ ਅੱਜ ਹਾਲ ਇਹ ਹੈ ਕਿ ਵਰਸਟ ਜੇ ਇਫੈਕਟਡ ਕੋਈ ਕੰਟਰੀ ਹੋਈ ਹੈ, ਕੋਵਿਡ-19 ਦਾ ਇੱਕ ਬਹਾਨਾ ਬਣ ਗਿਆ। ਇਸ ਤੋਂ ਪਹਿਲਾਂ ਹੀ ਇਕਨੋਮੀ ਇਹਨਾਂ ਦੀ ਥੱਲੇ ਜਾ ਰਹੀ ਸੀ ਔਰ ਪਹਿਲੀ ਵਾਰ ਇਹਨਾਂ ਦੀ ਹਿਸਟਰੀ 'ਚ ਬ੍ਰਿਟਿਸ਼ ਪੀਰੀਅਡ ਤੋਂ ਬਾਅਦ ਜਿਹੜੀ ਆ ਉਹਨਾਂ ਦੀ GDP ਕਦੇ ਨਹੀਂ ਘੱਟ ਹੁੰਦੀ, ਮਾਈਨਸ ਤੇ ਨਹੀਂ। ਇਹਨਾਂ ਦਾ ਤਾਂ ਬਿਲਕੁਲ ਹੀ ਬੇੜਾ ਗਰਕ ਹੈ। ਲੇਕਿਨ ਇਹਦੇ ਬਾਵਜੂਦ ਤੁਸੀਂ ਬਜਟ ਸੈਸ਼ਨ ਦੇ ਵਿੱਚ ਉਹਦਾ ਸੀਤਾਰਮਨ ਦਾ ਔਰ ਇਹਨਾਂ ਦਾ ਦੇਖੋ, ਇਹ ਐਸੇ ਸਬਜ਼ ਬਾਗ ਦਿਖਾ ਰਹੇ ਨੇ। ਔਰ ਇਹੋ ਜਿਹੀ ਸਬਜ਼ ਬਾਗ ਜਦੋਂ ਇਹਨਾਂ ਨੇ ਕਾਲਾ ਧਨ ਲਿਆਣ, ਹਰ ਇੱਕ ਦੇ ਅਕਾਊਂਟ 'ਚ 15-15 ਲੱਖ ਆਣ ਔਰ ਦੂਜਾ ਕੀਤਾ ਤੇ ਬੜੀ ਬੇਸ਼ਰਮੀ ਨਾਲ ਉਹ ਦੂਸਰਾ ਜਿਹੜਾ ਗੈਂਡੇ ਦੇ ਸਿਰ ਵਾਲਾ ਜਿਹੜਾ ਕਾਤਲ ਅਮਿਤ ਸ਼ਾਹ, ਉਹ ਕਹਿੰਦਾ ਉਹ ਤਾਂ ਇੱਕ ਚੁਣਾਵੀ ਜੁਮਲਾ ਥਾ। ਸੋ ਇਹ ਤਾਂ ਬੇਸ਼ਰਮ ਬੇਹਯਾਈ ਦੀਆਂ ਇਹਨਾਂ ਨੇ ਸਾਰੀਆਂ ਹੱਦਾਂ ਟੱਪੀਆਂ ਹੋਈਆਂ ਨੇ। ਸੋ ਇੱਕ ਤਾਂ ਇਹ ਹੈ ਕਿ ਵੀ ਇਹ ਸਮਝਦੇ ਨੇ ਕਿ ਹੁਣ ਤੱਕ ਧੋਖੇ ਦੇ ਨਾਲ, ਫਰਾਡ ਦੇ ਨਾਲ, ਝੂਠ ਦੇ ਨਾਲ ਇਹਨਾਂ ਨੇ ਆਪਣੀ ਥਾਂ ਬਣਾਈ ਹੈ ਔਰ ਇਹ ਇਵੇਂ ਹੀ ਇਹਨਾਂ ਦਾ ਚੱਲਦਾ ਰਹੇਗਾ। ਔਰ ਰੱਬ ਜਿਹੜਾ ਹੈ ਉਹ ਇਹੀ ਰਸਤਾ ਕਿ ਭਾਈ ਇਸ ਪੁੱਠੇ ਪਾਸੇ ਤੁਰ ਕੇ ਹੀ ਇਹਨਾਂ ਦਾ ਐਂਡ ਹੋਏਗਾ। ਬਿਲਕੁਲ। ਦੂਸਰਾ ਆਸਪੈਕਟ ਇਹ ਹੈ ਕਿ ਭਾਈ ਇਹ ਪਤਾ ਵੀ ਹੈ ਉਹਨਾਂ ਨੂੰ ਕਿ ਭਾਈ ਉਹ ਕੀ ਕਰ ਰਹੇ ਨੇ, ਪਰ ਜੇ ਉਹਨਾਂ ਦਾ ਟਾਰਗੇਟ ਹੀ ਉਹਨਾਂ ਨੇ ਇਹ ਦੇਖ ਲਿਆ 6 ਸਾਲਾਂ 'ਚ ਕਿ ਭਾਈ ਸਾਡੇ ਇਸ ਹਿੰਦੂਤਵੀ ਘੋੜੇ ਨੂੰ ਸਿੱਖਾਂ ਨੇ ਰੋਕਿਆ, ਸਿੱਖਾਂ ਨੂੰ ਸਬਕ ਸਿਖਾਉਣਾ, ਔਰ ਇਹ ਸਬਕ ਸਿਖਾਉਣ ਦੀ ਗੱਲ ਕੋਈ ਇਹਨਾਂ ਦੀ RSS ਦੀ ਜਾਂ BJP ਦੀ ਆਈਡੀਓਲੋਜੀ ਦਾ ਕੋਈ ਨਵਾਂ ਹਿੱਸਾ ਨਹੀਂ ਹੋਏਗੀ। ਜੇ ਤੁਸੀਂ 80s ਦੀਆਂ ਘਟਨਾਵਾਂ ਨੂੰ ਯਾਦ ਕਰੋ, ਕਿਉਂਕਿ ਅਸੀਂ ਤਾਂ ਉਹਨਾਂ 'ਚੋਂ ਗੁਜ਼ਰੇ ਹਾਂ, ਸ਼ਾਇਦ ਯੰਗ ਜਨਰੇਸ਼ਨ ਜਾਂ ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਜਿਹੜੇ ਕੁਝ ਸਮੇਂ ਤੋਂ ਹੀ ਜੁੜੇ ਨੇ, ਸੋ ਐਗਜ਼ੈਕਟਲੀ ਇਹੀ ਪੈਟਰਨ ਜਿਹੜਾ ਉਹ ਦੇਖਿਆ ਜਾ ਰਿਹਾ ਸੀ ਕਿ ਕਿਵੇਂ ਉਹਨਾਂ ਨੇ ਮੀਡੀਆ ਜਿਹੜਾ, ਔਰ ਕਿਉਂਕਿ ਉਸ ਵੇਲੇ ਬੇਸ਼ੱਕ ਐਟ ਹੈਲਮ ਆਫ ਅਫੇਅਰਸ ਇੰਦਰਾ ਗਾਂਧੀ ਸੀ, ਪਰ ਇੰਦਰਾ ਗਾਂਧੀ ਦੀ ਸਭ ਤੋਂ ਵੱਡੀ ਸਟਰੈਂਥ RSS ਸੀ। ਬੇਸ਼ੱਕ ਇਹ ਆਪੋਜੀਸ਼ਨ 'ਚ ਬੈਠੇ ਸੀ, ਵਾਜਪਾਈ ਲੀਡ ਕਰਦਾ ਸੀ, ਲੇਕਿਨ ਉਦੋਂ ਵੀ ਉਸੇ ਹੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਅਵਤਾਰ ਕਿਹਾ ਸੀ। ਔਰ ਤੁਸੀਂ ਦੇਖੋਗੇ ਕਿ ਮੋਦੀ ਅੱਜ ਵੀ ਜਾਂ ਅਮਿਤ ਸ਼ਾਹ ਜਾਂ ਇਹ ਨਹਿਰੂ ਨੂੰ ਕ੍ਰਿਟਿਸਾਈਜ਼ ਕਰਨਗੇ, ਰਾਜੀਵ ਗਾਂਧੀ ਨੂੰ ਕਰਨਗੇ, ਇੰਦਰਾ ਗਾਂਧੀ ਲਈ ਕਦੇ ਇੱਕ ਲਫ਼ਜ਼ ਵੀ ਉਹ ਮਾੜਾ ਨਹੀਂ ਕਹਿੰਦੇ, ਕਿਉਂਕਿ ਇੰਦਰਾ ਗਾਂਧੀ ਨੇ ਇਹਨਾਂ ਦੇ ਕਹੇ ਦੇ ਉੱਤੇ ਹੀ ਜੋ ਕੀਤਾ ਔਰ ਕੀਤਾ। ਔਰ ਇਹਦੇ 'ਚ ਜਦੋਂ ਦਰਬਾਰ ਸਾਹਿਬ ਤੇ ਉਹ ਹਮਲਾ ਵੀ ਕਰਦੀ ਹੈ ਟੈਂਕਾਂ ਤੋਪਾਂ ਨਾਲ, ਔਰ ਉਸੇ ਹਫਤੇ ਜਿਹੜਾ ਜੂਨ ਦੇ ਪਹਿਲੇ ਹਫਤੇ BJP ਦੀ ਐਗਜ਼ੈਕਟਿਵ ਰੈਜ਼ੋਲੂਸ਼ਨ ਕਰਦੀ ਹੈ, ਮਤਾ ਕਰਦੀ ਹੈ कि ये तो 6 महीने पहले होना चाहिए था। और अडवाणी जड़ा बड़ी बेशर्मी दे नाल अपनी जड़ी उहदी स्वै जीवनी है, ऑटोबायोग्राफी है, उस दे विच वो कहंदा कि भाई मैं किवें इंदिरा गांधी नूं तैयार कीता, मैं पार्लीमेंट च की किया, मैं अदर वे की किया। और तुसीं हुण भी 82-83 पीरीयड दियां मीडिया दे विच पिक्चर्स देख सकते हो जिहदे च वाजपेयी और दूसरे दिल्ली च ਜਲੂਸ ਕੱਢ ਰਹੇ ਨੇ, ਕਹਿ ਰਹੇ ਨੇ ਕਿ ਪੰਜਾਬ ਕੋ ਫੌਜ ਕੇ ਹਵਾਲੇ ਕਰੋ। ਔਰ ਜਦੋਂ ਫੌਜ ਨੇ ਹਮਲਾ, ਉਸ ਤੋਂ ਬਾਅਦ ਕਿਵੇਂ BJP ਵਾਲਿਆਂ ਨੇ ਉਹਨਾਂ ਦਾ ਖੈਰ ਮਕਦਮ ਹੀ ਨਹੀਂ ਕੀਤਾ, ਕਿਸ ਅੰਦਾਜ਼ ਦੇ ਵਿੱਚ ਨੈਗੇਟਿਵਿਟੀ। ਔਰ ਨਵੰਬਰ 84 ਵੀ ਬਹੁਤ ਵਾਰ ਨਵੰਬਰ 84 ਸਿਰਫ ਕਾਂਗਰਸੀ ਗੁੰਡਿਆਂ ਜਾਂ ਕਾਂਗਰਸੀ ਲੀਡਰਾਂ ਜਾਂ ਰਾਜੀਵ ਗਾਂਧੀ ਦੇ ਖਾਤੇ 'ਚ ਪਾਇਆ ਜਾਂਦਾ ਹੈ। 90 ਤੋਂ ਜ਼ਿਆਦਾ ਕੇਸ RSS ਦੇ ਖਿਲਾਫ ਸੀ, ਜਿਹੜਾ ਜਦੋਂ ਵਾਜਪਾਈ ਪ੍ਰਧਾਨ ਮੰਤਰੀ ਬਣਿਆ ਤੇ ਉਹ ਵਾਪਸ ਲਿਆ ਗਿਆ। ਸੋ ਹੁਣ ਵੀ ਜਿਸ ਅੰਦਾਜ਼ 'ਚ 26 ਜਨਵਰੀ ਦਾ ਇਹ ਸਾਰਾ ਜਿਹੜਾ ਟਰੈਪ ਲੇ ਕੀਤਾ ਗਿਆ, ਹੁਣ ਤਾਂ ਬਹੁਤ ਸਾਰੇ ਸਬੂਤ ਸਾਹਮਣੇ ਨੇ ਕਿ ਕਿਵੇਂ ਜਿਹੜਾ ਜਿਹਨਾਂ ਨੂੰ ਨੇੜੇ ਵੀ ਸੀ ਔਰ ਗਾਜ਼ੀਪੁਰ ਵਾਲੇ ਪਾਸਿਓਂ ਹੀ ਪਹਿਲਾਂ ਜਿਹੜੇ ਐਂਟਰ ਕੀਤੇ, ਔਰ ਅੱਜ ਈਵਨ ਉਹ ਯੰਗ ਮੈਨ ਜਿਹੜਾ ਆਸਟ੍ਰੇਲੀਆ ਦਾ ਵਾਸੀ ਸ਼ਹੀਦ ਨਵਰੀਤ ਸਿੰਘ ਜਿਹਦਾ ਅਜੇ ਵਿਆਹ ਹੋਇਆ ਸੀ ਤਾਜ਼ਾ, ਔਰ ਉਹ ਜਿਹੜਾ ਆਪਣੇ ਭਰਾਵਾਂ ਨਾਲ ਕਿਸਾਨਾਂ ਨਾਲ ਬਹਿਣਾ ਚਾਹੁੰਦਾ ਸੀ, ਉਹਨੇ ਵਾਪਸ ਫਲਾਈ ਕਰਨਾ ਸੀ। ਅੱਜ ਉਹਨਾਂ ਦੇ ਪਿੰਡ ਡਿਬਡਿਬਾ ਜਿਹੜੇ ਨੇ ਰਾਜਸਥਾਨ ਦੇ UP ਦੇ ਵਿੱਚ ਨੇ ਬੈਠੇ ਹੋਏ, ਉੱਥੇ ਉਹਨਾਂ ਦਾ ਭੋਗ ਵੀ ਪੈ ਰਿਹਾ। ਔਰ ਇਹ ਇੱਕ ਬੜੇ ਚੰਗੇ ਪਰਿਵਾਰ ਦੇ ਨਾਲ ਇਹਨਾਂ ਦੇ ਗ੍ਰੈਂਡਫਾਦਰ ਹਰਦੀਪ ਸਿੰਘ ਡਿਬਡਿਬਾ, ਉਸ ਤੋਂ ਉਹਨਾਂ ਦੇ ਪਰਦਾਦਾ ਤੇ ਪਰਦਾਦੀ ਨਨਕਾਣਾ ਸਾਹਿਬ ਦੇ ਸਾਕੇ ਵੇਲੇ ਦੋਨਾਂ ਨੇ ਜਿਹੜਾ ਉਹ ਸ਼ਹੀਦ ਜਿਹੜੇ
ਉਸ ਵੇਲੇ ਜਿਨ੍ਹਾਂ ਨੇ ਚਾਬੀਆਂ ਲਈਆਂ ਨਨਕਾਣਾ ਸਾਹਿਬ ਦੀਆਂ, ਭਾਈ ਕਰਤਾਰ ਸਿੰਘ ਝੱਬਰ, ਉਹਨਾਂ ਦੇ ਜਥੇ 'ਚ ਸ਼ਾਮਲ ਹੋਏ ਸੀ। ਸੋ ਉਹ ਪਰਿਵਾਰ ਹੈ। ਲੇਕਿਨ ਹੁਣ ਇਹ ਸਾਹਮਣੇ ਆ ਰਿਹਾ ਹੈ, ਅਜੇ ਤੱਕ ਇਹ ਰਿਪੋਰਟਾਂ ਡਾਕਟਰਾਂ ਨੂੰ ਵੀ ਇਹਨਾਂ ਨੇ ਕੀਤਾ ਵੀ ਉਹਦਾ ਇਹ ਟਰੈਕਟਰ ਉਲਟਣ ਨਾਲ ਕਹਿ ਰਹੇ ਨੇ ਗੋਲੀ ਚਲਾਈ ਹੈ ਇਹਨਾਂ ਨੇ। ਔਰ ਜੋ ਕੁਝ ਅੰਦਰ ਬਾਕੀਆਂ ਦੇ ਨਾਲ ਹੋ ਰਿਹਾ ਹੈ, ਅੱਜ ਕਿਵੇਂ ਕਿੰਨੇ ਸੌ ਮਿਸਿੰਗ ਨੇ ਔਰ ਜਿਹੜੇ ਹੈ ਵੀ ਨੇ ਉਹਨਾਂ ਦੇ ਨਾਲ ਕੀ ਕੀਤਾ ਗਿਆ, ਹੌਲੀ ਹੌਲੀ ਕਹਾਣੀਆਂ ਸਾਹਮਣੇ ਆਉਣਗੀਆਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੇ ਬਿਲਕੁਲ ਖੁੱਲੀ ਛੁੱਟੀ ਦਿੱਤੀ, ਟਰੈਪ ਪਲੇ ਕੀਤਾ ਔਰ ਉਸ ਸਾਰੇ ਦੀ ਤਿਆਰੀ ਹੁਣ ਇਹ ਵੀ ਸਾਹਮਣੇ ਆ ਰਿਹਾ ਕਿ ਭਾਈ ਕਿਵੇਂ ਇਹਨਾਂ ਦੀ ਪਲੈਨਿੰਗ ਤਾਂ ਜਿਸ ਇੱਕ ਹੋਰ ਪਿੰਡ ਵੱਲੋਂ ਪਾਉਣਾ ਚਾਹੁੰਦੇ ਸੀ, ਜਿੱਧਰ ਉਹ ਨਹੀਂ ਗਏ ਉਧਰ ਉਹਨਾਂ ਨੇ ਬੀਜੇਪੀ ਨੇ ਆਪਣੇ ਬੰਦੇ ਜਿਹੜੇ ਨੇ ਉਹ ਦਿੱਲੀ ਪੁਲਿਸ ਦੀ ਯੂਨੀਫਾਰਮ 'ਚ ਪੈਟਰੋਲ ਬੰਬ ਦੇ ਕੇ ਬਿਠਾਏ ਸੀ, ਜਿਹੜੇ ਉਹਨਾਂ ਨੇ ਟਰੈਕਟਰਾਂ ਤੇ ਮਾਰਨੇ ਸੀ ਔਰ ਅੱਗ ਲਾ ਲਾ ਕੇ ਸਾੜਨੇ ਸੀ। ਔਰ ਵੱਡੇ ਪੈਮਾਨੇ ਦੇ ਉੱਤੇ ਇਹਨਾਂ ਨੇ ਜਿਹੜੀ ਕਾਰਨੇਜ ਹੈ ਸਿੱਖਾਂ ਦੀ ਉਹ ਮਿੱਥੀ ਹੋਈ ਸੀ ਕਿਸਾਨੀ ਦੀ। ਹੁਣ ਇੱਕ ਪਾਸੇ ਤਾਂ ਇਹ ਵਰਤਾਰਾ ਨਜ਼ਰ ਆ ਰਿਹਾ ਕਿ ਭਾਈ ਕੀ ਹੈ, ਔਰ ਇਹਦੇ ਤੇ ਸਾਡੇ ਵੀਰ ਪ੍ਰਭਸ਼ਰਨਬੀਰ ਸਿੰਘ ਜਿਹੜੇ ਦਾਰਸ਼ਨਿਕ ਵੀ ਨੇ ਔਰ ਸ਼ਾਇਰ ਵੀ ਨੇ, ਉਹਨਾਂ ਦਾ ਇੱਕ ਕਪਲੇਟ ਮੈਂ ਅੱਜ ਹੀ ਉਹਨਾਂ ਦਾ ਮੈਂ ਦੇਖਿਆ ਤੇ ਉਹਦੇ 'ਚ ਉਹਨਾਂ ਨੇ ਕਿਹਾ, ਇਹਦਾ ਨਾਂ ਤਾਂ ਉਹਨਾਂ ਨੇ ਰੱਖਿਆ ਨਿਸ਼ਚਾ, ਫੇਥ। ਕਿਉਂਕਿ ਅਸੀਂ ਇਹ ਸਮਝੀਏ ਕਿ ਵੀ ਇਹ ਜਿਹੜਾ ਹੁਣ ਇੱਕ ਅੱਧਾ ਬਾਊਟ ਜਿਹੜਾ ਇਹਦੇ ਨਾਲ ਗੱਲ ਮੁੱਕ ਜਾਏਗੀ, ਬਿੱਲ ਵਾਪਸ ਹੋਣਗੇ ਨਹੀਂ ਹੋਣਗੇ, ਲੜਾਈ ਇਹ ਬਿੱਲਾਂ ਦੀ ਨਹੀਂ ਹੈ। ਜਿਹੜੇ ਸਮਝਦੇ ਨੇ ਕਿ ਇਹ ਬਿੱਲਾਂ ਤੱਕ ਮਹਿਦੂਦ ਹੈ, ਇਹ ਖੁਦ ਨੂੰ ਧੋਖੇ 'ਚ ਰੱਖ ਰਹੇ ਨੇ ਉਹਨਾਂ ਨੇ। ਕਿਉਂਕਿ ਤੁਸੀਂ 2014 'ਚ ਵੀ ਇਹਨਾਂ ਦਾ ਰੱਥ ਪੰਜਾਬ 'ਚ ਰੋਕਿਆ ਗਿਆ, 2019 'ਚ ਵੀ ਰੋਕਿਆ ਗਿਆ। ਇਹਨਾਂ ਨੇ ਕਸ਼ਮੀਰੀਆਂ ਨਾਲ ਜੋ ਕੀਤਾ, ਸਿੱਖ ਆ ਕੇ ਅੱਗੇ ਖਲੋਤੇ, ਸੀਏ ਦੇ ਵੇਲੇ ਅੱਗੇ ਖਲੋਤੇ, ਡਾਇਸਪੋਰਾ ਸਿੱਖ ਪੂਰੇ ਜ਼ੋਰ ਨਾਲ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਦੀ ਲਹਿਰ ਦੇ ਹਾਮੀ 5 ਮਿਲੀਅਨ ਸਿੱਖ ਖਲੋਤੇ ਨੇ। ਆਪਣੀ ਪਾਵਰ ਕੋਵਿਡ-19 ਦੇ ਦੌਰਾਨ ਵੀ ਸੇਵਾ ਰਾਹੀਂ ਸਿੱਖਾਂ ਨੇ ਦਿਖਾਈ ਹੈ। ਹੁਣ ਇਹ ਸਾਰਾ ਉਹਨਾਂ ਦਾ ਜਿਹੜਾ ਹਿੰਦੀ ਹਿੰਦੁਸਤਾਨ ਦਾ ਏਜੰਡਾ ਜਿਹਨੂੰ ਉਹ ਲਾਗੂ ਕਰਨਾ ਚਾਹੁੰਦੇ ਨੇ, ਉਹਦੇ ਰਾਹ ਦੇ ਵਿੱਚ ਇੱਕ ਰੁਕਾਵਟ ਹੈ। ਔਰ ਵੀਰ ਪ੍ਰਭਸ਼ਰਨਬੀਰ ਸਿੰਘ ਹੋਰਾਂ ਨੇ ਕਿਹਾ ਕਿ ਰਗਾਂ ਨੂੰ ਲਿਪਟੇ ਨਾਗ ਭੋਲਿਓ, ਰਗਾਂ ਨੂੰ ਲਿਪਟੇ ਨਾਗ ਭੋਲਿਓ, ਸਿਰ ਦੇ ਦੇ ਅਸੀਂ ਪਾਲੇ। ਹੁਣ ਕਹਿੰਦੇ ਸੱਪਾਂ ਨੂੰ ਦੁੱਧ ਪਿਆਉਣਾ, ਇਹੀ ਹੈ ਕਿ ਭਾਈ ਰਗਾਂ ਨੂੰ ਲਿਪਟੇ ਨਾਗ ਭੋਲਿਓ, ਸਿਰ ਦੇ ਦੇ ਅਸੀਂ ਪਾਲੇ, ਮਿੱਟੀ ਵਿੱਚ ਨੇ ਜ਼ਹਿਰਾਂ ਭਰ ਗਏ, ਬਿਫਰੇ ਫਨੀਅਰ ਕਾਲੇ। ਰਗਾਂ ਨੂੰ ਲਿਪਟੇ ਨਾਗ ਭੋਲਿਓ, ਸਿਰ ਦੇ ਦੇ ਅਸੀਂ ਪਾਲੇ, ਮਿੱਟੀ ਵਿੱਚ ਨੇ ਜ਼ਹਿਰਾਂ ਭਰ ਗਏ, ਬਿਫਰੇ ਫਨੀਅਰ ਕਾਲੇ। ਘੱਲੂ ਘਾਰੇ ਦੇਸ਼ ਨਿਕਾਲੇ, ਹੁਣ ਖੇਤਾਂ ਤੇ ਧਾਵੇ, ਜਾ ਦਿੱਲੀ ਦੀ ਹਿੱਕ 'ਚ ਗੱਡੀਏ, ਅੱਜ ਹਲਾਂ ਦੇ ਫਾਲੇ। ਇਹ ਹੈ ਨਿਸ਼ਚੈ ਕਿ ਨਾਗ ਵੀ ਨੇ, ਰਗਾਂ ਨੂੰ ਵੀ ਚੰਬੜੇ ਹੋਏ ਨੇ, ਪਾਲੇ ਵੀ ਅਸੀਂ ਨੇ, ਪਰ ਜਾ ਦਿੱਲੀ ਦੀ ਹਿੱਕ 'ਚ ਗੱਡੀਏ। ਇਹ ਹੈ ਡਿਟਰਮੀਨੇਸ਼ਨ ਕਿ ਵੀ ਅਲਟੀਮੇਟਲੀ ਅੱਜ ਹਲਾਂ ਦੇ ਫਾਲੇ, ਕਿਉਂਕਿ ਕਿਸਾਨ ਸਟਰਗਲ ਹੈ, ਅਸੀਂ ਇਹਨਾਂ ਦੇ ਫਾਲੇ ਜਿਹੜੇ ਨੇ ਇਹਨਾਂ ਦੇ ਹਿੱਕ 'ਚ ਕੱਢਣੇ ਨੇ। ਸੋ ਇੱਕ ਪਾਸੇ ਤਾਂ ਇਹ ਡਿਟਰਮੀਨੇਸ਼ਨ ਹੈ ਜਿਹੜੀ ਰਹਿਣੀ ਵੀ ਚਾਹੀਦੀ ਹੈ, ਔਰ ਜਿਹੜੀ ਪਰਸੀਕਿਊਸ਼ਨ ਚੱਲ ਰਹੀ ਹੈ ਉਹਦੇ ਤੇ ਸਾਡੇ ਇੱਕ ਵੀਰ ਨੇ ਇੱਕ ਕਪਲੇਟ ਲਿਖਿਆ ਕਿ ਭਾਈ ਇਸ ਤੋਂ ਘਬਰਾਉਣ ਵਾਲੀ ਗੱਲ ਨਹੀਂ ਹੈ। ਸਿਰਾਂ ਵਿੱਚ ਗੱਲ ਜੇ ਹੋਵੇ, ਸਿਰਾਂ ਦੇ ਮੁੱਲ ਪੈਂਦੇ ਨੇ। ਕੋਈ ਵੀ ਕਿਸੇ ਹੋਰ ਦਾ ਤਾਂ ਨਹੀਂ, ਜਿਹੜਾ ਸਮਝਦਾ ਹੈ, ਸੋਚਦਾ ਹੈ, ਅਕਲਮੰਦ ਹੈ, ਜਾਂ ਜਿਹੜਾ ਲੜਨ ਲਈ ਤਿਆਰ ਖੜਾ, ਉਹਦੇ ਹੀ ਸਿਰ ਦਾ ਮੁੱਲ ਪੈਂਦਾ, ਜਿਹੜਾ ਵਿਕਣ ਤੋਂ ਇਨਕਾਰੀ ਹੈ। ਸਿਰਾਂ ਵਿੱਚ ਗਲ ਜੇ ਹੋਵੇ, ਸਿਰਾਂ ਦੇ ਮੁੱਲ ਪੈਂਦੇ ਨੇ, ਖੜੋਤਾ ਟੁੱਟ ਜਾਵਣ, ਫੇਰ ਝੰਡੇ ਝੁੱਲ ਝੁੱਲ ਪੈਂਦੇ ਨੇ, ਫੇਰ ਝੰਡੇ ਝੁੱਲ ਪੈਂਦੇ ਨੇ। ਲੜਾਈਆਂ ਇੰਜ ਹੀ ਲੜੀਆਂ ਤੇ ਜਿੱਤੀਆਂ ਜਾਂਦੀਆਂ ਵੀਰੋ, ਲੜਾਈਆਂ ਇੰਜ ਹੀ ਲੜੀਆਂ ਤੇ ਜਿੱਤੀਆਂ ਜਾਂਦੀਆਂ ਵੀਰੋ। ਨਜਾਇਜ਼ ਕੇਸ ਹੁੰਦੇ, ਹੋਰ ਦੱਸ ਕੀ ਫੁੱਲ ਪੈਂਦੇ ਨੇ। ਕਿ ਜਦੋਂ ਤੁਸੀਂ ਚੈਲੰਜ ਕਰਦੇ ਹੋ ਹਕੂਮਤਾਂ ਨੂੰ, ਹਕੂਮਤ ਤੁਹਾਨੂੰ ਆਪਣਾ ਐਨਮੀ ਮੰਨਦੀ ਹੈ, ਤੇ ਫਿਰ ਇਸ ਸਾਰੇ ਚੋਂ ਜਿਹੜਾ ਉਹੀ ਨਿਕਲੇਗਾ। ਲੇਕਿਨ ਮੈਂ ਸਮਝਦਾ ਵੀ ਜਿਹੜਾ ਗੈਬੀ ਵਰਤਾਰਾ ਪਿਛਲੇ 2 ਮਹੀਨੇ ਤੋਂ ਦਿੱਲੀ 'ਚ ਨਜ਼ਰ ਆਇਆ, ਸਿੱਖਾਂ ਦੀ ਡਿਫਾਇੰਸ ਦਾ, ਆਪਸੀ ਸਾਂਝਾਂ ਦਾ, ਔਰ ਕਿਸ ਕਿਸਮ ਦੇ ਸਰਬੱਤ ਦੇ ਭਲੇ ਦੇ ਕਾਨਸੈਪਟ ਦਾ। ਇੱਕ ਦਲਿਤ ਸਕਾਲਰ ਦਲੀਪ ਮੰਡਲ, ਉਹਨਾਂ ਨੇ ਜਿਹੜੀ ਦੁਨੀਆ ਭਰ ਦੇ ਵਿੱਚ ਅੱਜ ਸਿੱਖਾਂ ਦੇ ਲਈ ਹਮਾਇਤ, ਪੋਲੀਟੀਕਲ ਸੈਲੀਬ੍ਰਿਟੀਜ਼ ਉਹਦੀ ਨਿਕਲ ਰਹੀ ਹੈ, ਉਹਨਾਂ ਨੇ ਇਸ ਦੇ ਉੱਤੇ ਇੱਕ ਅੱਜ ਟਵੀਟ ਕੀਤੀ ਹੈ। ਔਰ ਉਹਨਾਂ ਨੇ
रिहाना दी ट्वीट के जवाब च क्या हिंदी च उन्होंने कहा कि सिखों ने अपनी सेवा और कर्मठता से इतने वर्षों में जो भरोसा और गुडविल कमाया है वे आज उनके पास इंटरनेशनल सपोर्ट के रूप में पहुंच रहा है। पूरी दुनिया में सिखों से किसी को भी शिकायत नहीं है। ये बाबा नानक, कबीर और रविदास महाराज की बानी का असर है। चलो उन्होंने अपना एक परस्पैक्टिव दिता है कि वाकई जो तुसी देखो कि भी दुनिया भर च होर भी किन्नी थां धक्का हुंदा है, जबर हुंदा है, की चल रहा है, कित्थे कित्थे जिहड़ा है वो तानाशाही दूजी है। पर जिवें एक छोटी जी कौम जिन्हां दा अपना कोई घर नहीं, कोई मुल्क नहीं, कोई दावा नहीं, लेकिन जिस लैवल दे उत्ते ये खुदाई रब्बी करिश्मा ही हुंदा है कि जदों उन्हां दे सामने जिथे वड्डियां माइनॉरिटीज़ वड्डे हकूमत दी अमरीका भी साडा यार है, दूजा भी है, उस मामले दे विच आके जिवें अज सपोर्ट है, ये सारी जिहड़ी है ये अपने आप दे विच दसदा है भी अल्टीमेटली असीं जितांगे। हालांकि जदों असीं देख रहे हैं कि जिवें तुसीं मैंशन कीता कि जींद दे विच महापंचायत जिहनूं खाप पंचायत कहंदे ने, महा खाप पंचायत प्रॉपर ना होएगा, ਉਹਦੇ 'ਚ ਜਿਹੜਾ ਮਿਸਟਰ ਟਕੈਤ ਵੀ ਆਇਆ ਔਰ ਇੰਨੇ ਲੋਕ ਲੱਖਾਂ ਇਕੱਠੇ ਹੋਏ ਸਟੇਜ ਤੇ ਵੀ ਉਹਨੇ 3 ਵਾਰੀ ਸਟੇਜ ਟੁੱਟੀ ਔਰ ਲੋਕਾਂ ਦੇ ਵਿੱਚ ਜੋ ਉਤਸ਼ਾਹ ਸੀ ਉਹ ਦੇਖਿਆ ਹੀ ਬਣਦਾ ਸੀ। ਜਿਹੜੀਆਂ ਉਹਦੀਆਂ ਪਿਕਚਰਸ ਨੇ ਤੁਸੀਂ ਦੂਰ ਦੂਰ ਤੱਕ ਦੇਖ ਸਕਦੇ ਹੋ ਕਿ ਆਵਾਮ ਹੀ ਆਵਾਮ ਹੈ, ਲੋਕ ਹੀ ਲੋਕ ਨੇ। ਔਰ ਉਹਦੇ 'ਚ ਜਿਹੜੇ ਉਹਨਾਂ ਨੇ 5 ਮਤੇ ਕੀਤੇ ਬੜੇ ਕਲੀਅਰਲੀ ਕਿ ਭਾਈ ਇਹ ਵਾਪਸ ਲਓ ਸਾਰੇ, ਔਰ ਦੂਜੇ ਔਰ ਮੈਂ ਸਮਝਦਾ ਵੀ ਜਿਹੜੀ ਜਿਸ ਮਾਮਲੇ 'ਚ ਇਹ 40 ਜਥੇਬੰਦੀਆਂ ਦਾ ਪੂਰਾ ਗਰੁੱਪ फेल होया, इन्होंने अपने ਜਿਹੜੇ ਫੜੇ ਗਏ ਨੌਜਵਾਨ ਨੇ ਉਹਨਾਂ ਨੂੰ ਡਿਸਓਨ ਕਰਨ ਤੱਕ ਗਏ, ਗਦਾਰ ਕਹਿਣ ਤੱਕ ਗਏ। ਔਰ ਹੁਣ ਤਾਂ ਦੀਪ ਸਿੱਧੂ ਦੇ ਸਿਰ ਤੇ 1 ਲੱਖ ਦਾ ਇਨਾਮ ਰੱਖ ਦਿੱਤਾ ਪੁਲਿਸ ਨੇ ਕਿ ਭਾਈ ਉਹਨੂੰ ਫੜਾਓ। ਪਰ ਇਹਨਾਂ ਦੀ ਜੀਂਦ ਮਹਾ ਪੰਚਾਇਤ ਦੇ ਵਿੱਚ ਜਿਹੜੇ 5 ਮਤੇ ਪਾਸ ਕੀਤੇ ਗਏ ਉਹਦੇ 'ਚ ਉਹਨਾਂ ਨੇ ਇਹਨੂੰ ਇੱਕ ਗੱਲਬਾਤ ਦੀ ਸ਼ਰਤ ਦੇ ਉਹਨਾਂ ਨੇ ਕਿਹਾ ਜੀ ਗੱਲਬਾਤ ਹੋਏਗੀ ਇਹਨਾਂ ਨੂੰ ਤੋੜਨ ਲਈ ਕਾਨੂੰਨਾਂ ਨੂੰ, ਲੇਕਿਨ ਜਿਹੜੇ ਬੰਦੇ ਫੜੇ ਹੋਏ ਨੇ ਉਹ ਛੱਡੇ ਜਾਣ। ਔਰ ਇਸ ਸਾਰੇ ਦੇ ਨਾਲ ਬਹੁਤ ਸਾਰੀਆਂ ਰਿਪੋਰਟਸ ਉੱਥੇ ਬੇਸ਼ੱਕ ਕਿਉਂਕਿ ਇੰਟਰਨੈਟ ਦੇ ਉੱਤੇ ਬੈਨ ਹੈ, ਕੋਈ ਲਾਈਵ ਸਟ੍ਰੀਮਿੰਗ ਨਹੀਂ ਹੈ, ਔਰ ਈਵਨ ਮਹਾ ਪੰਚਾਇਤ ਵੀ ਜਿੱਥੇ ਹੋਈ ਜੀਂਦ 'ਚ ਬੈਨ ਸੀ। ਔਰ ਉਹਨਾਂ ਦੇ ਜਿਹੜੇ ਲੋਕਲ ਨੇ ਮਹਾ ਪੰਚਾਇਤ ਵਾਲਿਆਂ ਨੇ ਵੀ ਆਪਣਾ IT ਸੈੱਲ ਬਣਾਇਆ ਤਾਂ ਉਹਨੂੰ ਕਿਹਾ ਕਿ ਤੁਸੀਂ ਕਿਵੇਂ ਕਰ ਰਹੇ ਹੋ। ਉਹਨੇ ਕਿਹਾ ਜੀ ਇੱਥੇ ਤਾਂ ਇੰਟਰਨੈਟ ਹੈ ਨਹੀਂ, ਅਸੀਂ ਰਿਕਾਰਡਿੰਗਸ ਕਰ ਰਹੇ ਹਾਂ ਜਿੱਥੇ ਸਾਡੇ ਮੇਨ ਆਫਿਸਿਸ ਨੇ, ਕਿਉਂਕਿ ਸਾਰੇ ਮੁੰਡੇ ਉਹਨਾਂ ਦੇ ਵੀ IT 'ਚ ਨੇ ਔਰ ਹਰਿਆਣੇ ਨੇ ਪ੍ਰੋਗਰੈਸ ਵੀ ਕੀਤੀ ਹੈ ਕਿ ਉੱਥੇ ਵਾਈਫਾਈ ਕਨੈਕਸ਼ਨ ਹੈ। ਅਸੀਂ ਉੱਥੋਂ ਜਾ ਕੇ ਜਿਹੜੇ ਡਿਫਰੈਂਟ ਸੋਸ਼ਲ ਮੀਡੀਆ ਆਊਟਲੈਟਸ ਨੇ ਉਹਨਾਂ ਤੱਕ ਅਸੀਂ ਪਹੁੰਚਾ ਰਹੇ ਹਾਂ। ਔਰ ਇਸੇ ਤਰ੍ਹਾਂ ਮੈਂ ਅਪਡੇਟ ਦੇਖ ਰਿਹਾ ਸੀ ਕਿ 624.com ਨੇ ਬੜੀ ਡੀਟੇਲ ਦੇ ਵਿੱਚ ਆਲਮੋਸਟ ਜਿਹੜੇ ਨੇ 36 ਨੁਕਤੇ ਦਿੱਤੇ ਨੇ ਵੀ ਕਿੱਥੇ ਕਿੱਥੇ ਕੀ ਹੋ ਰਿਹਾ। ਔਰ ਇਸ ਸਾਰੇ 'ਚੋਂ ਉਹਨਾਂ ਨੇ ਕਿਹਾ ਕਿ ਭਾਈ ਕਿਵੇਂ ਜਿਹੜੇ ਉਹਨਾਂ ਦੇ ਇਸ ਵੇਲੇ ਜਿੰਨੀ ਤੇਜ਼ੀ ਦੇ ਨਾਲ ਦੁਨੀਆ ਭਰ 'ਚ ਜਿਹੜੇ ਨੇ ਉਹ ਫਾਰਮਰਸ ਦੇ ਲੋਕ ਖਲੋਤੇ ਨੇ ਕਿ ਜਿਹੜਾ ਇਹਨਾਂ ਦਾ BJP ਦਾ ਪੇਡ ਜਿਹੜਾ IT ਸੈੱਲ ਔਰ ਇਹਨਾਂ ਦੇ ਟਰੋਲਰ ਔਰ ਇਹਨਾਂ ਦੇ ਜਿਨ੍ਹਾਂ ਨੂੰ ਪੈਸੇ ਦੇ ਕੇ ਟਵੀਟ ਕਰਵਾਉਣ ਵਾਲੇ ਹੈ ਉਹਨਾਂ ਨੂੰ ਪਿੱਛੇ ਛੱਡਿਆ ਹੋਇਆ। ਔਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਹਿਊਮਨ ਰਾਈਟਸ ਵਾਚ ਦਾ ਉਹਨਾਂ ਦੀ ਉਸ ਸਾਊਥ ਏਸ਼ੀਆ ਦੀ ਡਾਇਰੈਕਟਰ ਹੈ मीनाक्षी गैंगुली बंगालन है और उहदे च उन्हें पूरी डिटेल दी है कि इंडियन अथॉरिटीज़ लैश आउट एट प्रोटेस्ट, गवर्नमेंट क्वैशिंग बेसिक फ्रीडम्स, पोलिटिसाइज इंस्टीट्यूशंस गिवन फ्री रेन कि भी किवें उन्होंने सारा माहौल गंदला कर दिता है, प्रोटेस्ट की भी इजाज़त नहीं है और जिहड़ी पीसफुल प्रोटेस्टर ने उन्होंने हरास किया जा रहा है। ਪਹਿਲਾਂ ਉਹਨਾਂ ਨੇ ਪ੍ਰੋਟੈਕਸ਼ਨ ਜਿਹੜੀ ਹੈ ਦਲਿਤਾਂ ਨੂੰ ਆਦੀਵਾਸੀਆਂ ਨੂੰ ਮਾਰਜਨਲਾਈਜ਼ ਕੀਤਾ ਔਰ ਹੁਣ ਨਾਓ ਫਾਰਮਰਸ ਮੈਨੀ ਆਫ them Sikhs who have been peacefully protesting since November are facing criticism for opposing controversial new farm laws। ਉਹਨਾਂ ਦੇ ਉੱਤੇ ਜ਼ਬਰ ਹੋ ਰਿਹਾ। authorities have made baseless claims against incitement against activists of incitement और journalists and senior politicians are facing baseless criminal cases for reporting claims from a dead protesters' family members that he had died from gunshot injuries। क्योंकि 6-7 ਦਿਨਾਂ 'ਚ शशि थरूर भी है, उस राज देसाई भी है, उन्होंने सारिਆਂ ਦੇ ਉੱਤੇ ਵੀ ਹਾਲਾਂ ਉਹਨਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਔਰ ਇਹ ਜਿਹੜੇ ਨੇ BJP ਪੂਰਾ ਉਸ ਟ੍ਰੋਲਿੰਗ ਕਰ ਰਿਹਾ ਔਰ ਇਸ ਕਿਸਮ ਦੇ TV ਡਰਾਮੇ ਵੀ ਚੱਲ ਰਹੇ ਨੇ
ਜਿਹਦੇ 'ਚ ਜਿਹਨੂੰ ਬੀਜੇਪੀ ਮਿਨਿਸਟਰ ਬੈਕ ਕਰ ਰਹੇ ਨੇ ਮੱਧ ਪ੍ਰਦੇਸ਼ ਦਾ, ਉਹਨਾਂ ਨੇ ਹਵਾਲਾ ਦਿੱਤਾ ਹੈ ਟੀਵੀ ਡਰਾਮਾ ਸੂਟੇਬਲ ਬॉय, ਔਰ ਇਸ ਸਾਰੇ 'ਚੋਂ ਐਕਸਟ੍ਰੀਮਲੀ ਆਬਜੈਕਸ਼ਨੇਬਲ ਕੰਟੈਂਟ ਵੀ ਈਵਨ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇਵੇਂ ਕਰੋ। ਇਸੇ ਤਰ੍ਹਾਂ ਉਹਨਾਂ ਨੇ ਸਟੈਂਡ ਅਪ ਕਾਮੇਡੀਅਨ ਮੁਨੱਵਰ ਫਾਰੂਕੀ ਤੇ 5 ਉਹਨਾਂ ਦੇ ਸਾਥੀਆਂ ਦੇ ਖਿਲਾਫ ਜਿਹੜਾ ਹੈ ਕਿ ਜੀ ਹਿੰਦੂ ਦੇਵਤਿਆਂ ਦਾ ਅਪਮਾਨ ਕੀਤਾ, ਕੇਸ ਕੀਤਾ ਹੋਇਆ। ਇਸੇ ਤਰ੍ਹਾਂ ਕੁਨਾਲ ਕਾਮਰਾ, ਉਹਨੂੰ ਵੀ ਕੰਟੈਂਪਟ ਆਫ ਕੋਰਟ ਦੇ ਥੱਲੇ ਉਹਨਾਂ ਨੇ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਡੱਕਿਆ ਹੋਇਆ। ਔਰ ਇਸ ਸਾਰੇ 'ਚੋਂ ਜਦੋਂ ਤੁਸੀਂ ਕਈ ਵਾਰ ਦੇਖਦੇ ਹੋ ਕਿ ਕੁਝ ਚੀਜ਼ਾਂ ਜਿਹੜੀਆਂ ਕਿਸੇ ਹੋਰ ਖੈਮੇ ਵੱਲੋਂ ਆਉਂਦੀਆਂ ਪਰ ਉਹ ਖੂਬਸੂਰਤੀ ਬਿਆਨ ਕਰ ਰਹੀਆਂ ਹੁੰਦੀਆਂ, ਜਿਵੇਂ ਮਿਸਟਰ ਮੰਡਲ ਨੇ ਕੌਮਾਂਤਰੀ ਲੈਵਲ ਤੇ ਸਿੱਖਾਂ ਦੀ ਗੱਲ ਕੀਤੀ। ਹੁਣ ਹਰਿਆਣੇ ਦਾ ਬਹੁਤ ਵੱਡਾ ਬਾਕਸਰ ਇੰਟਰਨੈਸ਼ਨਲ ਲੈਵਲ ਦਾ ਵਿਜੇਂਦਰ ਸਿੰਘ ਹੈ, ਉਹਨੇ ਅੱਜ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਨਿਸ਼ਾਨ ਸਾਹਿਬ ਦੀ ਵੱਡੀ ਪਿਕਚਰ ਲਾ ਕੇ ਉਸ ਨੇ ਜੋ ਲਿਖਿਆ ਉਹ ਮੈਂ ਜ਼ਰੂਰ ਸਾਂਝਾ ਕਰਨਾ ਚਾਹੁੰਦਾ, ਔਰ ਇਹ ਦਿਖਾ ਸਕਦੇ ਨੇ ਜੇ ਟੈਕਨੀਕਲ ਟੀਮ ਨੇ ਉਹ ਕੱਢਿਆ ਹੋਇਆ। ਉਹਦੇ 'ਚ ਉਹਨੇ ਉੱਤੇ ਆ ਆਈ ਐਮ ਨਿਸ਼ਾਨ ਸਾਹਿਬ, ਔਰ ਥੱਲੇ ਪੂਰਾ ਨਿਸ਼ਾਨ ਸਾਹਿਬ ਦੀ ਪਿਕਚਰ ਹੈ। ਆਈ ਜਸਟ ਗॉट ਟੂ ਨੋ ਹਾਊ ਸੈਲਫਿਸ਼ ਦਿਸ ਵਰਲਡ ਕੁਡ ਬੀ, ਕਿ ਮੈਨੂੰ ਹੁਣੇ ਹੀ ਪਤਾ ਲੱਗਾ ਹੈ, ਆਈ ਐਮ ਨਿਸ਼ਾਨ ਸਾਹਿਬ, ਮੈਨੂੰ ਹੁਣੇ ਹੀ ਪਤਾ ਲੱਗਾ ਕਿ ਦੁਨੀਆ ਕਿੰਨੀ ਮਤਲਬੀ ਹੈ, ਕਿੰਨੀ ਸਵਾਰਥੀ ਹੈ। ਟੁਡੇ ਵੈਨ ਆਈ ਵਾਜ਼ ਹੋਇਸਟਡ ਐਟ ਰੈੱਡ ਫੋਰਟ ਆਈ ਹੈਡ ਮੈਨੀ ਐਲੀਗੇਸ਼ਨਸ ਆਫਰ ਮੀ, ਅੱਜ ਜਦੋਂ ਮੈਨੂੰ ਲਾਲ ਕਿਲ੍ਹੇ ਤੇ ਲਹਿਰਾਇਆ ਗਿਆ ਤੇ ਮੇਰੇ ਖਿਲਾਫ ਬਹੁਤ ਇਲਜ਼ਾਮਬਾਜ਼ੀਆਂ ਕੀਤੀਆਂ ਗਈਆਂ। ਬਟ ਡਿਊਰਿੰਗ ਲੋਕਡਾਊਨ ਆਈ ਰਿਮੈਂਬਰ when people used to see me from distance they started rushing towards me as I was the only hope for the langar that time। ਇਹ ਹੈ ਇੱਕ ਫਿਕਰੇ 'ਚ ਕਿ ਵੀ ਅੱਜ ਲਾਲ ਕਿਲ੍ਹੇ ਤੇ ਲਹਿਰਾਇਆ ਤੇ ਇਹ ਦੂਸ਼ਣਬਾਜ਼ੀਆਂ ਹੋ ਰਹੀਆਂ, ਪਰ ਲੋਕਡਾਊਨ ਦੇ ਦੌਰਾਨ ਮੈਨੂੰ ਯਾਦ ਹੈ ਕਿ ਜਦੋਂ ਲੋਕ ਮੈਨੂੰ ਦੇਖਦੇ ਸੀ ਦੂਰੋਂ ਤੇ ਉਹ ਭੱਜੇ ਆਉਂਦੇ ਸੀ, they started rushing towards me as I was the only hope for ਲੰਗਰ at that time, ਕਿ ਭਾਈ ਇੱਥੇ ਹੀ ਖਾਣ ਨੂੰ ਮਿਲੇਗਾ ਔਰ ਸਾਡੀ ਜਾਨ ਬਚੇਗੀ। ਔਰ ਹੁਣ ਇਸ ਸਾਰੇ 'ਚੋਂ ਇੱਕ ਗੱਲ, ਜਿਵੇਂ ਅੱਜ ਇੱਕ ਰਾਈਟ ਅਪ ਵੀ ਸੀ, ਕਿਉਂਕਿ ਅਸੀਂ ਇਹ ਫਰੇਜ਼ ਵੀ ਇਸਤੇਮਾਲ ਕਰਦੇ ਹਾਂ ਕਿ ਭਾਈ ਇਸ ਗੱਲ ਦਾ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਬੇਸ਼ੱਕ ਦਾਅਵਾ ਵੀ ਹੈ ਕਿ ਅਕਤੂਬਰ ਤੱਕ ਸਾਡੇ ਕੋਲ ਸਟਾਫ ਹੈ, ਹੁਣ ਵੀ ਉਹਨੇ ਟਕੈਤ ਨੇ ਵੀ ਕਿਹਾ ਸੀ ਅਕਤੂਬਰ ਤੱਕ ਰਵਾਂਗੇ ਔਰ 6 ਮਹੀਨੇ ਜਾਂ ਦੂਜੇ, ਪਰ ਇੱਕ ਗੱਲ ਦਾ ਧਿਆਨ ਰਿਹਾ ਕਿ ਵੀ ਉਹ ਫਿਰੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਡਾਉਣ ਨੂੰ। ਜਿਹੜੀ ਹਕੂਮਤ ਦੀ ਅੱਖ ਹੈ, ਜਿਹੜੇ ਉਹਨਾਂ ਦੇ ਤੌਰ ਤਰੀਕੇ ਨੇ, ਉਸ 'ਚੋਂ ਇਹ ਨਜ਼ਰ ਆ ਰਿਹਾ ਵੀ ਇਹ ਕਿਸੇ ਵੀ ਖਤਰਨਾਕ ਜਿਹੜੀ ਹੈ ਪਲੈਨਿੰਗ ਕਰ ਰਹੇ ਨੇ। ਔਰ ਇਹ ਗੱਲ ਈਵਨ ਇਹਨਾਂ ਦਾ ਹੀ, ਹਾਲਾਂਕਿ ਇਹ ਇੱਕ ਡੂਬੀਅਸ ਟਰੋਜਨ ਹਾਰਸ ਹੈ, ਵਿਭੀਸ਼ਣ ਹੈ ਅਮਰਿੰਦਰ ਕੈਪਟਨ ਪੰਜਾਬ ਦਾ, ਪਰ ਅੱਜ ਉਹਨੇ ਵੀ ਕਿਹਾ ਅਮਰਿੰਦਰ ਸਿੰਘ ਸਾਈਡਸ ਆਪਰੇਸ਼ਨ ਬਲੂ ਸਟਾਰ ਥ੍ਰੈਟ ਫਰੋਮ ਪਾਕਿਸਤਾਨ ਟੂ ਕਾਲ ਫॉर अर्ਲੀ ਰੈਜ਼ੋਲੂਸ਼ਨ ਟੂ ਫਾਰਮਰਸ ਐਜੀਟੇਸ਼ਨ। ਹੁਣ ਉਹ ਪਾਕਿਸਤਾਨ ਜਦੋਂ ਤੱਕ ਵਿੱਚ ਐਡ ਨਾ ਕਰੇ ਤੇ ਉਹਨੂੰ ਲੱਗਦਾ ਵੀ ਅਜੀਤ ਡੈਵਲ ਨਾਲ ਜਿਹੜੀ ਉਹਦੀ ਯਾਰੀ ਹੈ ਜਾਂ ਉਹਦੇ ਮੁੰਡੇ ਦਾ ਜਾਂ ਉਹਦਾ ਹੈ, ਉਹਦੇ 'ਚ ਨਾ ਕੋਈ ਫਰਕ ਪੈ ਜਾਏ, ਕੋਈ ਬਿਜ਼ਨਸ 'ਚ ਪੈਸੇ ਨਾ ਸਾਡੇ ਖਾ ਜਾਣ। ਉਹ ਤਾਂ ਉਹਦਾ ਇੱਕ ਰੂਟੀਨ ਹੈ। ਉਹ ਹੋਇਆ ਦਿੱਲੀ ਵਾਲਾ ਇੱਕ ਹੋਰ ਟੁੱਚਾ ਹੈ ਮਨਜਿੰਦਰ ਸਿਰਸਾ, ਅੱਜ ਕੱਲ੍ਹ ਗਲਾ फाड़ फाड़ के कह रहा है हमारी लाशें तिरंगे में लिपटी आती हैं, हम फिर भी गद्दार हो गए, हम फलाना। ਉਹੀ ਸਵੇਰੇ ਸ਼ਾਮ ਉਹਨਾਂ ਨੂੰ ਵੀ ਪਤਾ ਲੋਕ ਕੀ ਸੁਣਨਾ ਚਾਹੁੰਦੇ ਨੇ, ਲੇਕਿਨ ਇਹ ਪੱਕੇ ਦਲਾਲ ਉਹ ਦਿੱਲੀ 'ਚ ਬਿਠਾਇਆ ਹੋਇਆ ਇਹਨਾਂ ਦਾ, ਬਾਦਲਾਂ ਦਾ, ਔਰ ਇਹ ਕੈਪਟਨ ਅਮਰਿੰਦਰ। ਪਰ ਕਿਉਂਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਭਾਈ ਇਹਨਾਂ ਦੀ ਅੱਖ ਸਾਫ਼ ਨਹੀਂ ਹੈ ਔਰ ਇਹ ਹੋਰ ਨਸਲਕੁਸ਼ੀ ਕਰ ਸਕਦੇ ਨੇ, ਔਰ ਇਹਦੇ 'ਚ ਜਿਹੜੀ ਗੱਲ ਇਹਦੀ ਇਸ ਸਾਰੇ ਦੇ ਥੱਲੇ ਉਹਨੇ ਕਹੀ ਹੈ ਕਿ ਰਿਕਾਲਿੰਗ how soon after 2-month negotiations on an earlier Punjab crisis relating to a list of some 42 demands, Operation Blue Star had happened, the Chief Minister warned that if anger builds here, it will be exploited, the release said। ਹੁਣ ਉਹ ਦੱਬੀ ਆਵਾਜ਼ 'ਚ ਇਹ ਵੀ ਕਹਿ ਰਿਹਾ ਹੈ, ਇਹ ਆਪਣੇ ਲੋਕਾਂ ਨੂੰ ਸਮਝਾ ਰਿਹਾ ਵੀ 82 ਪੀਰੀਅਡ 'ਚ ਵੀ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਗੱਲਬਾਤ 'ਚ ਉਲਝਾਇਆ ਹੋਇਆ ਸੀ ਇੰਦਰਾ ਗਾਂਧੀ ਨੇ ਸਿੱਖਾਂ ਨੂੰ, ਅਕਾਲੀਆਂ ਨੂੰ, ਪਰ ਪਲਾਨ ਉਹ ਬਲੂ ਸਟਾਰ ਕਰ ਰਿਹਾ ਸੀ। ਉਹ ਕਹਿ ਉਹ ਇਹੀ ਰਿਹਾ ਹੁਣ ਕਿ ਨਾਲ ਉਹ ਇਹ ਕਹਿ ਰਿਹਾ ਕਿ ਜੋ ਹਾਲਾਤ ਨੇ ਫਿਰ ਪਾਕਿਸਤਾਨ ਐਡਵਾਂਟੇਜ ਲਏਗਾ, ਉਹਨਾਂ ਨੂੰ ਸੁਣਾ ਰਿਹਾ, ਪਰ ਆਪਣੇ ਲੋਕਾਂ ਨੂੰ ਇਹ ਕਹਿ ਰਿਹਾ ਕਿ ਇਹ ਜਿਹੜੀ ਪ੍ਰੋਟਰੈਕਟਡ ਨੈਗੋਸ਼ੀਏਸ਼ਨ ਔਰ ਜਿਹੜੀ ਗਰਾਊਂਡ ਰਿਐਲਿਟੀ ਹੈ ਇਹ ਕਿਸੇ ਹੋਰ ਪਾਸੇ ਜਾ ਰਹੀ ਹੈ। ਔਰ ਹੀ ਅੰਡਰਲਾਈਨਡ ਦਾ ਨੀਡ ਫॉर अर्ਲੀ ਸੋਲੂਸ਼ਨ ਆਫ ਦਾ ਕ੍ਰਾਈਸਿਸ, ਅਦਰਵਾਈਜ਼ ਉਹਨੇ ਕਿਹਾ ਕਿ ਵੀ ਇਹ ਸਿਚੁਏਸ਼ਨ ਸਾਡੇ ਹੱਥ 'ਚੋਂ ਨਿਕਲ ਸਕਦੀ ਹੈ। ਔਰ ਇਸ ਦੇ ਨਾਲ
ਉਸ ਵੇਲੇ ਤਾਂ 84 ਚ ਤਾਂ ਇਹਨਾਂ ਦਾ ਬਹਾਨਾ ਸੀ ਕਿ ਜੀ ਅੰਦਰ ਜਿਹੜੇ ਨੇ ਉਹ ਹਥਿਆਰ ਨੇ, ਅੰਦਰ ਗਨਜ਼ ਨੇ, ਅਸਲਾ ਹੈ। ਔਰ ਅੱਜ ਇੱਕ op ਐਡ ਸੀ, not all terrorists carry guns and bombs, some carry microphones, cameras and use Twitter। ਬਿਲਕੁਲ ਕਿ ਵੀ ਅੱਜ ਟੈਰਰਿਸਟ ਦੀ ਡੈਫੀਨੇਸ਼ਨ ਇੰਦਰਾ ਗਾਂਧੀ ਨੇ ਤਾਂ ਦਰਬਾਰ ਸਾਹਿਬ ਤੇ ਫੌਜੀ ਧਾਵਾ ਬੋਲਣ ਲਈ ਉਹ ਸਾਰਾ ਕੰਟਰਾਈਵ ਕੀਤੀ ਸੀ ਸਿਚੁਏਸ਼ਨ ਕਿ ਜੀ ਲਾ ਐਂਡ ਆਰਡਰ, ਔਰ ਹੁਣ ਕੋਈ ਸਾਡੇ ਕੋਲ ਚਾਰਾ ਹੀ ਨਹੀਂ ਸੀ। ਪਰ ਇਹ ਬੜੀ ਖੂਬਸੂਰਤੀ ਨਾਲ ਇਹਨਾਂ ਨੇ ਕਿਹਾ ਵੀ ਅੱਜ ਇਹਦੀ ਡੈਫੀਨੇਸ਼ਨ ਬਦਲ ਗਈ ਹੈ ਟੈਰਰਿਸਟ ਦੀ। ਟੈਰਰਿਸਟ ਕਹਾਣ ਲਈ ਜਾਂ ਬਣਨ ਲਈ ਗਨਜ਼ ਜਾਂ ਦੂਜੀ ਅਸਲਾ ਨਹੀਂ ਚਾਹੀਦਾ। ਇਹ ਜਿਹੜਾ ਸਮ ਮਾਈਕਰੋਫੋਨ ਤੁਹਾਡੇ ਕੋਲ ਹੋਏ, ਕੈਮਰਾ ਹੋਏ, ਔਰ ਟਵਿੱਟਰ ਤੇ ਤੁਸੀਂ ਹੈਗੇ ਹੋ ਤੇ ਤੁਸੀਂ ਟੈਰਰਿਸਟ ਹੋ। ਔਰ ਉਹ ਜਿਵੇਂ ਅਮਿਤ ਸ਼ਾਹ ਨੇ ਟਵਿੱਟਰ ਹੈਂਡਲਰ ਨੂੰ ਕਿਹਾ, ਕਿਉਂਕਿ ਉਹਨਾਂ ਨੇ ਆਲਰੇਡੀ 250 ਅਕਾਊਂਟ ਸਸਪੈਂਡ ਕੀਤੇ ਸੀ। ਫਿਰ ਜਦੋਂ ਉਹਨਾਂ ਨੇ ਆਪਣੀ ਐਕਸਪਲੇਨੇਸ਼ਨ ਦਿੱਤੀ ਤਾਂ ਉਹਨਾਂ ਨੇ ਕਿਸਾਨਾਂ ਵਾਲੇ 2 ਜਾਂ ਕਾਰਵਾਂ ਵਾਲਾ ਖੋਲ ਦਿੱਤਾ ਹੈ। ਔਰ ਅੱਜ ਉਹਨਾਂ ਨੂੰ ਫਿਰ ਨੋਟਿਸ ਦਿੱਤਾ ਹੈ ਕਿ ਜੀ ਅਸੀਂ ਤੁਹਾਨੂੰ ਲਿਸਟ ਦਿੱਤੀ ਸੀ, ਤੁਸੀਂ ਯੂਨੀਲੈਟਰਲੀ ਜਿਹੜਾ ਉਹਨਾਂ ਨੂੰ ਕਿਵੇਂ ਅਨਡੂ ਕਰ ਦਿੱਤਾ ਹੈ। ਔਰ ਨਾਲ ਦੀ ਨਾਲ ਉਹ ਇਹ ਵੀ ਦੇਖ ਰਹੇ ਨੇ ਜੇ ਸਾਨੂੰ ਲੱਗਦਾ ਹੈ ਵੀ ਇੰਟਰਨੈਸ਼ਨਲ ਸਪੋਰਟ ਅਲਟੀਮੇਟਲੀ ਕਿਵੇਂ ਇਸ ਸਾਰਿਆਂ ਨੂੰ ਬਦਲ ਸਕਦੀ ਹੈ। ਪਰ ਅੱਜ ਬੜੀ ਬੇਸ਼ਰਮੀ ਦੇ ਨਾਲ ਪਾਰਲੀਮੈਂਟ ਦੇ ਵਿੱਚ ਗਵਰਨਮੈਂਟ ਕਹਿ ਰਹੀ ਹੈ no foreign government backing to form agitation, government in Lok Sabha, Ministry of External Affairs blames fringe groups for global social media storm, asks celebrities to ascertain facts before commenting। ਉਹਨੇ ਕਿਹਾ ਜੀ ਇੱਕ ਫ੍ਰਿੰਜ ਐਲੀਮੈਂਟ ਥੋੜੇ ਜਿਹੇ ਬੈਠੇ ਨੇ ਐਵੇਂ, ਇਹ ਜਿਵੇਂ ਜਿਹਨੂੰ ਕਹਿੰਦੇ ਨੇ ਸਟਾਰਮ ਇਨ ਦਾ ਟੀ ਕੱਪ, ਐਵੇਂ ਸੋਸ਼ਲ ਮੀਡੀਆ ਤੇ ਤੂਫਾਨ ਲਿਆਂਦਾ ਹੋਇਆ। ਕੋਈ ਗਵਰਨਮੈਂਟ ਜਿਹੜੀ ਹੈ ਉਹ ਇਹਨਾਂ ਦੀ ਸਪੋਰਟ ਨਹੀਂ ਕਰ ਰਹੀ। ਜੇ ਗਵਰਨਮੈਂਟ ਨਹੀਂ ਕਰ ਰਹੀ ਤਾਂ ਜਸਟਿਨ ਟਰੂਡੋ ਦੇ ਬਿਆਨ ਨੇ ਤੁਹਾਨੂੰ ਕਿਉਂ ਮਿਰਚਾਂ ਲਾਈਆਂ? ਬ੍ਰਿਟਿਸ਼ ਪਾਰਲੀਮੈਂਟ 'ਚ ਇਸ ਦੇ ਉੱਤੇ ਡਿਬੇਟ ਹੋਣ ਜਾ ਰਹੀ ਹੈ। ਅੱਜ ਜਿਮ ਕੋਸਟਾ ਨੇ ਵੀ ਜਿਹੜਾ ਸਟਰੋਂਗ ਸਟੇਟਮੈਂਟ ਇਹਦੇ 'ਤੇ ਦਿੱਤੀ ਹੈ। ਔਰ ਅਸੀਂ ਉਸ ਅਗਲੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਈਵਨ ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਦੀ ਭਾਣਜੀ ਜਿਹੜੀ ਹੈ ਬੀਬੀ ਹੈਰਿਸ, ਉਹਨੇ ਇਸ ਦੇ ਉੱਤੇ ਅੱਜ ਕੀ ਕਿਹਾ। ਹੁਣ ਇਹ ਸਾਰਾ ਜਿਹੜਾ ਹੈ ਇਸ ਸਾਰੇ ਤੋਂ ਅੱਖਾਂ ਬੰਦ ਕਰਕੇ ਜੇ ਇਹ ਇਸ ਕਿਸਮ ਦਾ ਡਿਫੈਂਸ ਦੇ ਰਹੇ ਨੇ, ਔਰ ਇਹ ਜਿਹੜਾ ਨਾਲ ਦੀ ਨਾਲ ਉਹਨਾਂ ਨੇ ਜਿਵੇਂ ਜਵਾਬੀ ਤੌਰ ਦੇ ਉੱਤੇ ਆਪਣਾ ਕੈਂਪੇਨ ਸ਼ੁਰੂ ਕਰ ਦਿੱਤਾ ਹੈ ਕਿ ਜਿਹੜਾ ਯੂਨਾਈਟਿਡ ਇੰਡੀਆ ਦੇ ਨਾਂ ਥੱਲੇ ਕ੍ਰਿਕਟਰ ਔਰ ਇਹ ਸਾਰੇ ਵਿਕੇ ਹੋਏ ਚਗਲ ਜੇ 3rd ਕਲਾਸ ਜਿਹੜੇ ਨੇ ਉਸ ਸਾਰੇ ਦੇ ਬਾਲੀਵੁੱਡ ਦੇ, ਉਹ ਕਿਵੇਂ ਬਾਹਰ ਕੱਢੇ ਨੇ। ਪਰ ਕੁੱਲ ਮਿਲਾ ਕੇ ਮੈਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹ ਗੱਲ ਠੀਕ ਨਹੀਂ ਹੈ। ਔਰ ਇਸ ਗੱਲ ਲਈ ਸਾਨੂੰ ਤਿਆਰੀ ਰੱਖਣੀ ਚਾਹੀਦੀ ਹੈ ਕਿ ਇਹ ਕਿਸੇ ਹੱਦ ਤੱਕ ਵੀ ਜਾਣਗੇ, ਕਿਉਂਕਿ ਇਹ ਇਹਨਾਂ ਦਾ 100 ਸਾਲ ਦਾ ਬਿਲਟ ਕੀਤਾ ਐਮਪਾਇਰ ਹੈ। ਹਿੰਦੁਸਤਾਨ ਦਾ 1920s ਦੇ ਵਿੱਚ RSS ਹੋਣ ਚ ਆਉਂਦਾ ਹੈ। ਔਰ ਇਹ ਸਿੱਖਾਂ ਦੇ ਹੱਥੋਂ ਡਿਫੀਟ ਕਬੂਲ ਕਰਕੇ ਆਪਣਾ ਬਿਲਕੁਲ ਫਲੈਟ ਨਹੀਂ ਹੋਣਾ ਚਾਹੁੰਦੇ, ਕਿਉਂਕਿ ਕੱਲੀ ਸਿੱਖਾਂ ਦੀ ਆਵਾਜ਼ ਨਹੀਂ, ਅੱਜ ਉਹਦੇ ਨਾਲ ਜਿਵੇਂ ਬਾਕੀ ਆਵਾਜ਼ਾਂ ਵੀ ਰਲੀਆਂ ਨੇ। ਬੇਸ਼ੱਕ ਉਹ ਥੋੜਾ ਉਹਨਾਂ ਨੇ ਵਕਤ ਲਾਇਆ ਰਲਦੇ ਹੈ, ਜੇ ਦਲਿਤ ਆਵਾਜ਼ ਵੀ ਰਲਦੀ ਹੈ, ਕਸ਼ਮੀਰੀ ਆਵਾਜ਼ ਵੀ ਆਉਂਦੀ ਹੈ, ਔਰ ਹੌਲੀ ਹੌਲੀ ਭਾਰਤ ਦੇ ਮੁਸਲਮਾਨ ਵੀ ਜ਼ੋਰ ਫੜਦੇ ਨੇ ਜਿਹੜੇ ਇਸ ਸਾਰੇ ਦੇ ਨਾਲ। ਤੇ ਇਹਨਾਂ ਦੇ ਇਸ ਕਿਲੇ ਨੂੰ ਧਰਾਸ਼ਾਹੀ ਤਾਂ ਐਵੇਂ ਹੀ ਹੋਣਾ। ਅਲਟੀਮੇਟਲੀ ਇਹ ਡਿਫੀਟ ਤਾਂ ਹੋਣਗੇ, ਪਰ ਇਹ ਡਿਫੀਟ ਹੋਣ ਤੋਂ ਪਹਿਲਾਂ ਇੱਕ ਅੱਧੀ ਜਿਹੜੀ ਹੈ ਇਸ ਕਿਸਮ ਦਾ ਜੂਨ 84, ਨਵੰਬਰ 84 ਜਾਂ ਉਸ ਤੋਂ ਵੀ ਵਸਟ, ਇਸ ਗੱਲ ਦਾ ਧਿਆਨ ਰਹੇ ਕਿ ਇਹਨਾਂ ਦੇ ਕੋਲ ਗੁੰਡਿਆਂ ਦੀ ਜਿਹੜੀ ਪੈਰਾਮਿਲਟਰੀ ਟਾਈਪ ਟ੍ਰੇਨਿੰਗ ਦਾ ਇੱਕ ਵੱਡੀ ਫੋਰਸ ਹੈ। ਔਰ ਇਹਨਾਂ ਦੇ ਜਿਹੜੇ ਕੰਮ ਕਰਨ ਦੇ ਢੰਗ ਨੇ ਡੂਬੀਅਸ ਨੇ। ਨਾਗਪੁਰ 'ਚ ਬੈਠੇ ਆ, ਕਿਵੇਂ ਇਹਨਾਂ ਨੇ ਗੋਦਰਾ ਕਾਂਡ ਗੁਜਰਾਤ 'ਚ ਖੁਦ ਕਰਵਾਇਆ। ਟ੍ਰੇਨ ਦੇ ਡੱਬੇ ਨੂੰ ਅੱਗ ਸਟੋਵ ਦੇ ਨਾਲ ਲੱਗੀ, ਉਹਦੇ 'ਚ ਰੋਟੀਆਂ ਬਣਾ ਰਹੇ ਸੀ, ਖਿਚੜੀ ਬਣਾ ਰਹੇ ਸੀ, ਔਰ ਉਹਦੀ ਆੜ ਦੇ ਵਿੱਚ ਉਹਨਾਂ ਨੇ ਕਿਵੇਂ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ, ਇਹੀ ਕਾਤਲਾਂ ਦੀ ਜੋੜੀ ਮੋਦੀ ਅਮਿਤ ਸ਼ਾਹ, ਔਰ ਫਿਰ ਕਿਵੇਂ ਉਹਨੂੰ ਕਵਰ ਅਪ ਹੀ ਨਹੀਂ ਕੀਤਾ। ਇਹ ਦੋਨੋਂ ਜਿਹੜੇ ਨੇ ਉਸ 'ਚੋਂ ਬਰੀ ਕਿਵੇਂ ਉਹ ਹਿੰਦੂ ਹਿਰਦੇ ਸਮਰਾਟ ਬਣ ਕੇ ਉਸ 2002 ਦੀਆਂ ਕਿਲਿੰਗਸ ਤੋਂ ਬਾਅਦ ਇਹ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਬਣਦੇ ਨੇ। ਸੈਕੰਡ ਟਰਮ 300+ ਸੀਟਾਂ। ਫਿਰ ਅਸੀਂ ਦੇਖਦੇ ਹਾਂ ਕਿ ਜੋ ਕੁਛ ਟਰੰਪ ਦਿੱਲੀ 'ਚ ਬੈਠਾ ਹੋਇਆ ਔਰ ਸ਼ਾਹੀਨ ਬਾਗ ਔਰ ਦੂਸਰੇ CA ਦੇ ਖਿਲਾਫ ਪ੍ਰੋਟੈਸਟ ਦੇ ਉੱਤੇ ਕੀ ਕੀਤਾ, ਔਰ ਕਿੰਨਾ ਵੱਡਾ ਜਿਹੜਾ ਡਿਸਇਨਫੋ ਲੈਬ ਨੇ ਇਹਨਾਂ ਸਾਰਿਆਂ ਦਾ ਉਹ ਕੱਢਿਆ ਸੀ ਕਿ ਕਿਸ ਲੈਵਲ ਦੇ ਉੱਤੇ 600 ਤੋਂ ਜ਼ਿਆਦਾ ਦੁਨੀਆ ਦੇ ਵਿੱਚ ਫੇਕ ਵੈਬਸਾਈਟ, NGOs, ਥਿੰਕ ਟੈਂਕ, ਕਿੰਨੇ ਈਵਨ ਯੂਰਪੀਅਨ ਪਾਰਲੀਮੈਂਟ ਦੇ ਵੀ
ਜਿਹੜੇ ਮੈਂਬਰ ਪਾਰਲੀਮੈਂਟ ਸੀ ਡਿਫਰੈਂਟ ਥਾਵਾਂ ਤੋਂ ਰਾਈਟ ਵਿੰਗਰ, ਉਹਨਾਂ ਦਾ ਉਧਰ ਕਸ਼ਮੀਰ 'ਚ ਪਾਬੰਦੀਆਂ, ਉਹਨਾਂ ਦਾ ਜਥਾ ਉੱਥੇ ਭੇਜ ਦਿੱਤਾ ਦੇਖਣ ਲਈ, ਦੱਸਣ ਲਈ ਕਿ ਦੇਖੋ ਸਭ, ਔਰ ਉਹ ਸਾਰਾ ਜਿਹੜੀ ਡਿਸਇਨਫੋ ਲੈਬ ਹੈ ਉਹਦਾ ਨਤੀਜਾ ਸੀ। ਸੋ ਉਹਨਾਂ ਨੂੰ ਇਸ ਵੇਲੇ ਧੱਜਕਾ ਤਾਂ ਲੱਗਾ ਜਿਸ ਅੰਦਾਜ਼ 'ਚ ਸੈਲੀਬ੍ਰਿਟੀਜ਼ ਨਿਕਲੇ ਨੇ ਜਾਂ ਸਿੱਖਾਂ ਨੇ ਡਾਇਸਪੋਰਾ ਆਪਣੀ ਪਾਵਰ ਦਿਖਾਈ ਹੈ, ਪਰ ਅਜੇ ਇਹ ਨਹੀਂ ਲੱਗਦਾ ਹੈ ਕਿ ਵੀ ਉਹ ਇਸ ਫਾਈਲ ਨੂੰ ਬੰਦ ਕਰ ਲੈਣਗੇ ਇੰਨੀ ਜਲਦੀ। ਇਹ ਉਹਨਾਂ ਦੀ ਇਸ ਡਿਫੀਟ ਨੂੰ ਉਹ ਕਬੂਲਣਗੇ ਨਹੀਂ, ਕੋਈ ਨਾ ਕੋਈ ਹੋਰ ਢੰਗ ਤਰੀਕਾ। 26 ਜਨਵਰੀ ਵਾਲਾ ਤਾਂ ਜਿਹੜਾ ਇਹਨਾਂ ਨੇ ਡੈਮੇਜਿੰਗ ਲਾਈਨ ਬਣਾਈ ਸੀ, ਉਹ ਤਾਂ ਹਾਲ ਦੀ ਘੜੀ ਜਾਟਾਂ ਦੇ ਵਿੱਚ ਜਿਹੜੀ ਆਮਦ ਨੇ ਔਰ ਜ਼ੋਰਦਾਰ ਉਹਨਾਂ ਦੀ ਐਂਟਰੀ ਜਾਟਾਂ ਦੀ ਜਿਵੇਂ ਹੋਈ ਹੈ, ਉਹਨੇ ਹਾਲ ਦੀ ਘੜੀ ਰੋਕ ਦਿੱਤਾ ਹੈ। ਪਰ ਇਹ ਸਾਡਾ ਵਾਹ ਉਸ ਦੁਸ਼ਮਣ ਦੇ ਨਾਲ ਹੈ ਜਿਹੜਾ ਮੱਕਾਰ ਹੈ, ਜਿਹੜਾ ਝੂਠਾ ਹੈ, ਜਿਹੜਾ ਜ਼ਾਲਮ ਹੈ, ਜਿਸ ਦੀਆਂ ਅੱਖਾਂ 'ਚ ਦਰਦ ਰਹਿਮ, ਜਿਹਦੇ ਦਿਲ ਜਿਹੜਾ ਜ਼ਾਲਮ ਹੈ। ਔਰ ਬਾਬਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਯਾਦ ਦਹਾਨੀ ਕਰਵਾਈ ਸੀ ਕਿ ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਇਹਦੇ ਮੱਥੇ ਤੇ ਟਿੱਕਾ ਹੈ, ਇਹਦੇ ਤੇੜ ਕਖਾਈ ਧੋਤੀ ਹੈ, ਹੱਥ 'ਚ ਇਹਦੇ ਛੁਰੀ ਹੈ, ਡੈਗਰ ਹੈ, ਔਰ ਇਹ ਜਗਤ ਦਾ ਕਸਾਈ ਹੈ, ਬੁਚਰ ਆਫ ਦਾ ਵਰਲਡ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਕਿਸਾਨੀ ਸੰਘਰਸ਼ ਦੇ ਉੱਪਰ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਲੈਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਹੈ ਉਹ ਆਵਾਜ਼ ਬੁਲੰਦ ਕਰ ਰਿਹਾ ਹੈ। ਸੋ ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਔਰ TV 84 ਗੁਰੂ ਨਾਨਕ ਸਾਹਿਬ ਜੀ ਦੇ ਸਾਂਝੀਵਾਲਤਾ ਦੇ ਜਿਹੜੇ ਫਲਸਫੇ ਨੂੰ ਜਿਹੜੀ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਰਿਹਾ ਹੈ। ਔਰ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਔਰ TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪੈਨੀ ਹੈ ਉਹ ਟੈਕਸ ਡਿਟੈਕਟੇਬਲ ਹੈ। ਸੋ ਵਿਊਅਰਸ, ਡੋਨੇਸ਼ਨ ਕਰਨ ਲਈ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ TV84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।